ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਫਾਰਮਿੰਗ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਜਸਬੀਰ ਸਿੰਘ ਨਿੱਜਰ ਟ੍ਰੇਸੀ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ। ਕ੍ਰੌਪ ਦੀ ਇੰਸ਼ੋਰੈਂਸ ਕਰਵਾਉਣੀ ਆ, ਖੇਤੀਬਾੜੀ ਦੇ ਨਾਲ ਇੰਸ਼ੋਰੈਂਸ ਦਾ ਕਿਸੇ ਵੀ ਤਰੀਕੇ ਦਾ ਕੰਮ ਹੋਵੇ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 5592881908 ਦੇ ਉੱਤੇ। ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ USDA ਵਾਲੇ ਅਤੇ NRCS। ਸਰਕਾਰੀ ਮਹਿਕਮਾ ਦੇ ਨਾਲ ਗ੍ਰਾਂਟਸ ਦੇ ਲਈ ਜਾਂ ਹੋਰ ਕੋਈ ਕੰਮ ਹੋਣ ਤਾਂ ਤੁਸੀਂ USDA ਦੇ NRC ਦਫ਼ਤਰ ਦੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਲੋਕਲ NRCS ਦੇ ਆਫਿਸ ਦੇ ਵਿੱਚ ਜਾ ਕੇ। ਤੇ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਪੱਖੀ ਜਿਹੜੀ ਉਹ ਆਪਾਂ ਕਰਾਂਗੇ। ਵਿੰਟਰ ਦਾ ਸੀਜ਼ਨ ਆ ਰਿਹਾ, ਕੀ ਕੁਛ ਆਪਾਂ ਨੂੰ ਸਿਆਲਾਂ ਦੇ ਲਈ ਕਰਨਾ ਹੈ ਉਹਦੀ ਗੱਲਬਾਤ ਹੋਊਗੀ। ਮੇਜਰ ਚੇਂਜ ਆ ਰਿਹਾ ਆ, ਆਪਾਂ ਨੂੰ ਪਤਾ ਵੀ ਪ੍ਰਸ਼ਾਸਨ ਦੇ ਵਿੱਚ, ਉਸ ਦੇ ਨਾਲ ਪਾਲਿਸੀ ਦੇ ਵਿੱਚ ਕੀ ਚੇਂਜ ਹੋ ਸਕਦੇ ਆ। ਟਰੰਪ ਹੁਣੀ ਦੁਬਾਰਾ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ, ਦੋ ਹੁਣ ਜਨਵਰੀ ਦੇ ਵਿੱਚ ਸਹੁੰ ਚੁੱਕਣਗੇ, ਪ੍ਰਸ਼ਾਸਨ ਨੂੰ ਸਾਂਭਣਗੇ, ਤਾਂ ਆਪਾਂ ਕੀ ਖੇਤੀਬਾੜੀ ਦੀਆਂ ਪਾਲਿਸੀਜ਼ ਦੇ ਵਿੱਚ ਚੇਂਜਸ ਹੋ ਸਕਦੀਆਂ ਆ ਉਸ ਦੇ ਉੱਤੇ ਕੁਛ ਜਿਹੜੀ ਉਹ ਚਰਚਾ ਕਰਾਂਗੇ। ਕਿਸਾਨ ਕੀ ਉਮੀਦ ਲਾ ਕੇ ਬੈਠੇ ਆ ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਨਾਲ ਜਿਹੜੇ ਓਵਰਆਲ ਚੇਂਜਸ ਆ ਰਹੇ ਆ ਖੇਤੀਬਾੜੀ 'ਚ ਉਸ ਉੱਤੇ ਵੀ ਚਰਚਾ ਹੋਊਗੀ। ਸ਼ੁਰੂਆਤ ਜਸਵੀਰ ਜੀ ਆਪਾਂ ਕਰ ਲੈਂਦੇ ਆ ਸਿਆਲਾਂ ਦੇ ਜਿਹੜੇ ਆ ਰੁਝੇਵੇਂ ਨੂੰ ਲੈ ਕੇ, ਠੰਡ ਨੂੰ ਜਿਹੜਾ ਉਹ ਲੈ ਕੇ। ਬਹੁਤ ਸਾਰੀਆਂ ਜਿਹੜੀਆਂ ਕ੍ਰੌਪਸ ਆ ਉਹਨਾਂ ਨੇ ਹੁਣ ਡੋਰਮੈਂਸੀ ਵੱਲ ਨੂੰ ਜਾਣਾ, ਖਾਸ ਕਰਕੇ ਜਿਹੜੀਆਂ ਨਟ ਕ੍ਰੌਪਸ ਆ, ਜਿਹੜੇ ਰੁੱਖ ਲੱਗੇ ਆ ਉਹਦੇ ਲਈ ਜਿਹੜੇ ਕਿਸਾਨ ਆ ਉਹਨਾਂ ਨੇ ਕੀ ਕੀ ਚੀਜ਼ਾਂ ਜਿਹੜੀਆਂ ਉਹ ਹੁਣ ਕਰਨੀਆਂ ਆ। ਕੀ ਨਵੰਬਰ ਦੇ ਮਹੀਨੇ 'ਚ, ਕੀ ਦਸੰਬਰ ਦੇ ਮਹੀਨੇ 'ਚ ਕੀ ਕੁਛ ਕਰਨ ਵਾਲਾ ਆ? ਹਾਂਜੀ ਰਾਜਕਰਨਵੀਰ, ਦੇਖੋ ਐਰਕੀ ਦਾ ਜਿਹੜਾ ਸੀਜ਼ਨ ਸੀ ਕਾਫੀ ਡਿਫਰੈਂਟ ਸੀਗਾ। ਕਲਾਈਮੇਟ ਨੇ ਕਾਫੀ ਇੰਪੈਕਟ ਕੀਤਾ ਹੋਇਆ ਸੀ, ਜਿਹੜਾ ਕਿ ਹਾਲ ਤੱਕ ਵੀ ਆਪਾਂ ਨੂੰ ਮੇਰਾ ਖਿਆਲ ਕੱਲ ਪਹਿਲੀ ਸੀ ਜਿਹੜਾ ਮੀਂਹ ਆਇਆ, ਮੀਂਹ ਹਨੇਰੀਆਂ ਜਾਂਦੀ ਨਾਲ ਉਹ ਦੋਨੇ ਹੀ, ਪਰ ਉਹ ਵੈਲਕਮ ਸੀਗਾ। ਕਿਉਂ ਜਿਹੜੀ ਸਾਡੀ ਧਰਤੀ ਆ ਉਹ ਜਾਣੀ ਦੀ ਕਾਫੀ ਡਰਾਈ ਹੋਈ ਵੀ ਆ, ਹੈ ਨਾ। ਉਹਦੇ ਨਾਲ ਜਿਹੜੇ ਕੋਈ ਵੀ ਕਰਾਪ ਆ, ਭਾਵੇਂ ਟਰੀ ਕਰਾਪ ਆ, ਚਾਹੇ ਕੋਈ ਰੋਟੇਸ਼ਨਲ ਕਰਾਪ ਆ, ਉਹਨਾਂ ਸਾਰਿਆਂ ਤੇ ਹੀ ਇਫੈਕਟ ਪਿਆ। ਤੇ ਜਿਹੜੇ ਉਹਨਾਂ ਦੇ ਇਫੈਕਟ ਪਏ ਆ ਉਹ ਆਉਣ ਦੇ ਸਮੇਂ ਤੱਕ ਵੀ ਉਹ ਨਾ ਗਾਹਾਂ ਨੂੰ ਤੁਹਾਨੂੰ ਉਸੇ ਲੈਵਲ ਤੇ ਇਫੈਕਟ ਕਰਦੇ ਰਹਿਣਗੇ। ਹਲੇ ਪਹਿਲਾ ਫੇਜ਼ ਸੀ, ਜਦੋਂ ਤੁਸੀਂ ਕਹਿੰਦੇ ਆ ਵੀ ਸਾਡਾ ਅਸੀਂ ਕੰਮ ਬਹੁਤ ਕੀਤਾ ਪਰ ਰਿਜ਼ਲਟ ਉੱਦਾਂ ਦੇ ਨਹੀਂ ਆਏ। ਗਾਹਾਂ ਨੂੰ ਵੀ ਜਿਹੜੇ ਉਹ ਐਰਕੀ ਜੇ ਨਾ ਉਹ ਚੀਜ਼ਾਂ ਕਿਉਰ ਕੀਤੀਆਂ ਗਈਆਂ ਜਿਹੜੀਆਂ ਕਲਾਈਮੇਟ ਇੰਪੈਕਟ ਨੇ ਐਰਕੀ ਕੀਤੀਆਂ, ਤੇ ਜਿਹੜਾ ਗਾਹਾਂ ਨੂੰ ਪ੍ਰੈਡਿਕਟ ਕੀਤਾ ਜਾਂਦਾ, ਜੇ ਉਹ ਨਾ ਉਹ ਐਡਰੈਸ ਹੁੰਦੀਆਂ ਤੇ ਉਹ ਕਰਨੀਆਂ ਕਈ ਵਿੰਟਰ 'ਚ ਪੈਂਦੀਆਂ, ਕਈ ਸੀਜ਼ਨ ਦੇ ਵਿੱਚ ਵੀ ਹੋ ਜਾਂਦੀਆਂ, ਤੇ ਉਹ ਉਹਨਾਂ ਦਾ ਹੁਣ ਸਮਾਂ ਗਾ, ਹੈ ਨਾ। ਜਿੱਦਾਂ ਕਿ ਆਪਾਂ ਦੇਖਦੇ ਹਾਂ ਇਸ ਵਕਤ ਸਾਰੇ ਕਰਾਪਸ ਤੇ ਯੀਲਡ ਐਰਕੀ ਬਹੁਤ ਘੱਟ ਆਈ ਆ, ਇੰਪੈਕਟ ਹੋਇਆ, ਹੈ ਨਾ। ਕਈ ਕਰਾਪਾਂ ਤੇ 20 ਤੋਂ 25% ਐਵਰੇਜ ਜਾਂਦੀ, ਕਈਆਂ ਨੇ ਠੀਕ ਵੀ ਕੱਢੀ ਪਰ ਐਵਰੇਜ ਜਾਂਦੀ ਡਾਊਨ ਰਹੀ ਆ ਪਿਛਲੇ ਸਾਲ ਨਾਲੋਂ ਜੀ। ਉਹਦਾ ਮੇਨ ਹੀ ਰੀਜ਼ਨ ਜਿਹੜਾ ਆਪਾਂ ਗਿਣਿਆ ਗਿਆ ਗਾ ਉਹ ਹੈਗਾ ਗਾ ਕਿ ਹੀਟ ਸਟ੍ਰੈਸ ਬਹੁਤ ਜ਼ਿਆਦਾ ਸੀ, ਹੈ ਨਾ, ਜਦੋਂ 45 ਦਿਨ ਰਹੀ। ਤੇ ਉਹ ਤੋਂ ਬਾਅਦ ਫਿਰ ਜਿਹੜਾ ਜਾਣੀ ਦੀ ਪਾਣੀ ਦੀ ਵੀ ਕੁਆਲਿਟੀ ਸੀ, ਉਹ ਉਸ ਕੁਆਲਿਟੀ ਦਾ ਨਹੀਂ ਆ ਰਿਹਾ। ਆਪਣੇ ਦੋ ਸੋਰਸ ਪਾਣੀ ਦੇ ਆ, ਚਾਹੇ ਅੰਡਰਗਰਾਊਂਡ ਸੀ ਤੇ ਚਾਹੇ ਕਨਾਲ ਦਾ ਵੀ ਵਾਟਰ ਕਾਫੀ ਪੋਲੂਟਡ ਆ ਰਿਹਾ ਗਾ, ਹੈ ਨਾ। ਉਹ ਵੀ ਜਾਣੀ ਦੀ ਜਦੋਂ ਡਿਚ ਵਾਟਰ ਕਿਹਾ ਜਾਂਦਾ ਗਾ, ਉਹ ਉਸ ਤੇ ਵੀ ਕਾਫੀ ਇਫੈਕਟ ਪਏ ਆ। ਸੋ ਇਸ ਕਰਕੇ ਜਿਹੜਾ ਹੁਣ ਵਿੰਟਰ ਦੇ ਵਿੱਚ ਕੀ ਹੋਇਆ ਵਿਆ ਕਿ ਜਿਹੜੀਆਂ ਤੁਹਾਡੀਆਂ ਕੰਡੀਸ਼ਨਸ ਹੈਗੀਆਂ ਗੀਆਂ ਪਾਣੀ ਦੀਆਂ, ਉਹ ਤਾਂ ਪਾਣੀਆਂ ਚੇਂਜ ਹੋਣੀਆਂ ਨਹੀਂ, ਉਹ ਤਾਂ ਨੈਕਸਟ ਈਅਰ ਨੂੰ ਜਾ ਕੇ ਚੇਂਜ ਹੋਣਗੀਆਂ। ਉਹਦੇ ਵੀ ਕਈ ਜਾਣਦੀ ਤੁਸੀਂ ਲੌਂਗ ਟਰਮ ਇਫੈਕਟ ਆ ਤੇ ਸ਼ੋਰਟ ਟਰਮ ਹੈਗੇ ਆ। ਤੇ ਜਿਹੜੇ ਜਾਣਦੀ ਫਿਰ ਦੂਸਰੇ
ਸੋਇਲ ਤੇ ਇਫੈਕਟ ਪਏ ਆ, ਉਹ ਹੁਣ ਚੇਂਜ ਕਰਨ ਦਾ ਟਾਈਮ ਆ। ਓਕੇ, ਨਾ ਠੀਕ ਹੈ ਜੀ। ਉਹਦੇ ਵਿੱਚ ਹੁਣ ਕਈ ਥਾਵਾਂ ਤੇ ਖੇਤ ਦੇ ਵਿੱਚ ਵੀ ਨਾ, ਜੇ ਤੁਹਾਡੇ 20-40 ਏਕੜ ਵੀ ਆ, ਉਹਦੇ ਵਿੱਚ ਵੀ ਵੇਰੀਏਸ਼ਨਸ ਵੱਧ ਗਈ ਆ ਅੱਗੇ ਨਾਲੋਂ, ਹੈ ਨਾ? ਓਕੇ। ਜਿੱਥੇ ਲੋ ਪ੍ਰੋਡਿਊਸਿੰਗ ਸੀ, ਉਹਤੇ ਇੰਪੈਕਟ ਜ਼ਿਆਦਾ ਪਿਆ। ਜਦੋਂ ਉਹੇ ਜਿਹੇ ਏਰੀਏਜ਼ ਤੇ ਟੈਸਟ ਕਰਦੇ ਆ ਜਾ ਕੇ, ਹੈ ਨਾ, ਸੋਇਲ ਦੇ ਦੇਖਦੇ ਆ ਵੀ ਕਾਹਤੋਂ ਪਿਆ, ਕੀ ਹੋਇਆ, ਉਹਦੇ ਵਿੱਚ ਨਾ 2-3 ਚੀਜ਼ਾਂ ਜ਼ਿਆਦਾ ਆ ਰਹੀਆਂ। ਹੂੰ, ਹੂੰ। ਤਾਂ ਉਹਦੇ 'ਚ ਨੂਣ ਬਹੁਤ ਆ ਰਿਹਾ, ਸੋਡੀਅਮ ਨਾ ਉਹ ਕੰਪੈਕਟ ਹੋਇਆ ਪਿਆ, ਤੇ ਦੂਸਰਾ ਹੈਗਾ ਗਾ ਉਹਦੇ ਵਿੱਚ ਕਲੋਰਾਈਡਸ ਵੀ ਕਾਫੀ ਆ। ਠੀਕ ਤੇ ਹੈ। ਹੂੰ, ਤੇ ਹੂੰ। ਬਾਇਓਕਾਰਬਨੇਟਸ ਜਦੋਂ ਉਹਨੂੰ ਉਹ ਐਨਾਲਿਸਿਸ ਕਰਕੇ ਦਿੰਦੇ ਆ, ਇਹ 3 ਚੀਜ਼ਾਂ ਮੇਜਰਲੀ ਲੀਡ ਕਰਦੀਆਂ। ਇਹਨਾਂ ਦਾ ਇੰਪੈਕਟ ਕੀ ਹੁੰਦਾ ਗਾ ਡਿਫਰੈਂਟ ਸੋਇਲ ਟਾਈਪ ਤੇ ਨਾ, ਜਦੋਂ ਸਾਡਾ ਸੈਂਡੀ ਸੋਇਲ ਵੀ ਆ, ਆਪਾਂ ਕਹਿੰਦੇ ਆ ਵੀ ਲੀਚ ਹੋ ਜਾਂਦਾ, ਪਾਣੀ ਹੇਠਾਂ 'ਚ ਬਹੁਤ ਜਾਂਦਾ ਗਾ। ਪਰ ਜਿਹੜੇ ਉੱਪਰਲੇ ਲੇਅਰ ਆ, ਜਿੱਦਾਂ ਬਦਾਮਾਂ ਤੇ ਇੰਪੈਕਟ ਤਾਂ ਪੈਂਦਾ ਕਿ ਪਹਿਲੇ ਹੂੰ, ਫੁੱਟ 'ਚ ਹੀ ਸਾਰਾ ਜੜ ਪਈ ਆ, ਜਿੱਥੋਂ ਫੀਡ ਲੈਂਦੇ ਆ। ਹੂੰ, ਤੇ ਹੂੰ, ਹੂੰ। ਉੱਥੇ ਹੀ ਜਾਣੀ ਦੀ ਉਹ ਡਿਪੋਜ਼ਿਟ ਹੁੰਦਾ ਗਾ। ਉਹ ਜਾਂਦੀ ਜਦੋਂ ਸੋਇਲ ਦੇ ਪਾਰਟੀਕਲ ਜਿੱਦਾਂ ਨਿੱਕੇ-ਨਿੱਕੇ, ਜਿੱਦਾਂ ਆਟੇ ਦੇ ਵਿੱਚ ਪਾਣੀ ਪਾ ਦਿਓ ਨਾ, ਗੁੰਨ ਕੇ ਉਹ ਉਹਦਾ ਬਣ ਜਾਂਦਾ ਖਲਿੱਪੜ ਜਿਹਾ। ਤੇ ਉੱਦਾਂ ਹੀ ਉਹ ਸੈਂਡ ਦਾ ਹੋ ਰਿਹਾ ਗਾ, ਤੇ ਉਹ ਜਦੋਂ ਕੰਡੀਸ਼ਨ ਉਹ ਬਣ ਜਾਂਦੀ ਆ, ਤੇ ਉਹਦੇ ਨਾਲ ਫਿਰ ਜਿਹੜਾ ਪਾਣੀ ਆ, ਉਹ ਤਰੇੜਾਂ ਵਿੱਚ ਦੀ ਹੇਠਾਂ ਤਾਂ ਲੀਚ ਹੋ ਜਾਂਦਾ, ਪਰ ਉਹ ਜੜ੍ਹਾਂ ਨੂੰ ਨਹੀਂ ਜਾਂਦਾ। ਜੇ ਠੀਕ ਹੈ। ਪਾਣੀ ਨਾ ਜਾਵੇ ਤਾਂ ਫਿਰ ਉਹਦੇ ਨਾਲ ਉਹਨੂੰ ਜਿਹੜੀ ਫੀਡ ਆ, ਉਹ ਵੀ ਨਹੀਂ ਜਾਂਦੀ, ਤੇ ਉਹਦੇ ਨਾਲ ਬੂਟਿਆਂ ਤੇ ਸਟ੍ਰੈਸ ਕਾਫੀ ਆਉਂਦੀ ਆ, ਕਿਉਂ ਪੱਤਿਆਂ ਦਾ ਸਾਈਜ਼ ਛੋਟਾ ਰਹਿ ਜਾਂਦਾ, ਤੇ ਉੱਦਾਂ ਵੀ ਜਿਹੜੇ ਕਰਾਪ ਦਾ ਸਾਈਜ਼ ਵੀ ਘਟ ਜਾਂਦਾ ਗਾ, ਹਨਾ? ਤੇ ਉਹਦੇ ਮੇਨ ਜਿਹੜੇ ਇਸ਼ੂਜ਼ ਆਉਂਦੇ ਆ, ਤੇ ਉਹ ਹੈਗਾ ਗਾ ਵੀ ਜਾਣੀ ਦੀ ਇੱਕ ਤਾਂ ਸੋਡੀਅਮ ਦਾ ਵਾ, ਦੂਸਰਾ ਪੀਐਚ ਕਾਫੀ ਹਾਈ ਹੋ ਗਿਆ। ਓਕੇ। ਜਿਹੜੇ ਗਰਾਊਂਡ ਚੋਂ ਨਾ, ਜਿਹੜਾ ਬੇਸਿਕਲੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਲੂਸ਼ਨ ਕਰਨ ਦੇ ਲਈ ਕਈ ਸੋਲੂਸ਼ਨਸ ਹੈਗੇ ਆ। ਜਿੱਦਾਂ ਪੀਐਚ ਦਾ ਤਾਂ ਸਲਫਰ ਪਾਉਂਦੇ ਆ, ਸਲਫਰ ਤੁਸੀਂ ਡਰਾਈ ਵੀ ਪਾ ਸਕਦੇ ਆ, ਤੇ ਸਲਫਰ ਤੁਸੀਂ ਸਲਫੇਰਿਕ ਐਸਿਡ ਲਿਕੁਇਡ ਵੀ ਪਾ ਸਕਦੇ ਆ, ਜਿੱਦਾਂ ਪਾਣੀ ਚੱਲਦਾ। ਓਕੇ, ਠੀਕ ਹੈ ਜੀ। ਤੇ ਬਾਹਲੀਆਂ ਕੰਪਨੀਆਂ ਬਾਹਲਾ ਆ ਕੇ ਟੈਸਟ ਨਹੀਂ ਕਰਦੀਆਂ, ਹਨਾ? ਹੂੰ। ਉਹਨਾਂ ਨੂੰ ਕੌਂਸਟੈਂਟਲੀ ਬਗ ਹੀ ਕਰਨਾ ਪੈਂਦਾ ਵੀ ਤੁਸੀਂ ਜਾ ਕੇ ਟੈਸਟ ਕਰੋ ਵੀ ਜਿਹੜੇ ਪਾਣੀ ਪੀਐਚ ਤੇ ਜਾਣਾ ਹੁੰਦਾ, ਉਸੇ ਤੇ ਹੀ ਜਾ ਰਿਹਾ ਕਿ ਕੋਈ ਡਿਫਰੈਂਟ ਆ। ਇਹ ਜ਼ਿਆਦਾ ਜਿਹੜੀਆਂ ਨਟ ਕ੍ਰੌਪਸ ਆ, ਇਹਨਾਂ ਨੂੰ ਪੀਐਚ ਕਿੰਨਾ ਕੁ ਚਾਹੀਦਾ? ਨਿਊਟਰਲ ਚਾਹੀਦਾ, ਥੋੜਾ ਐਸਿਡਿਕ, ਜਾਂ ਥੋੜਾ ਐਲਕਲਾਈਨ? ਨਹੀਂ, ਕਰਾਪ ਤਾਂ ਕੋਈ ਵੀ ਆ, ਜਿੱਥੇ ਆਪਟੀਮਮ, ਜਿੱਥੇ ਜ਼ਿਆਦਾ ਨਿਊਟ੍ਰੀਐਂਟ ਚੱਕ ਹੁੰਦਾ, ਉਹ ਤਾਂ ਹੈਗਾ ਸਾਰਾ 6.5 ਤੋਂ 7 ਤੱਕ, ਠੀਕ ਹੈ, ਓਕੇ। ਹੂੰ, ਹੂੰ, ਹਨਾ? ਹੂੰ। ਤੇ ਆਪਣੇ ਹੁਣ ਜਦੋਂ ਸੋਇਲ ਤੇ 7.5 8 ਹੋ ਜਾਂਦਾ, ਉਹ ਬਹੁਤ ਜ਼ਿਆਦਾ ਹਾਈ ਆ। ਓਕੇ, ਫਿਰ ਉਹ ਚੱਕ ਨਹੀਂ ਹੁੰਦਾ ਉਹਦੇ ਤੋਂ ਕੋਲੋਂ? ਉਹ ਤੋਂ ਚੱਕ ਨਹੀਂ ਹੁੰਦਾ। ਉਹਦੇ ਵਿੱਚ ਨਾ ਜਿਹੜੀਆਂ ਮੇਨ ਚੀਜ਼ਾਂ ਸਾਈਜ਼ ਵਧਾਉਂਦੀਆਂ, ਪੋਟਾਸੀਅਮ ਹੋਈ, ਆਇਰਨ ਹੋਈ, ਇਹ ਚੀਜ਼ਾਂ ਦੇ ਬਹੁਤ ਇਫੈਕਟ ਪੈਂਦਾ, ਉਹ ਚੱਕ ਨਹੀਂ ਹੁੰਦਾ। ਭਾਵੇਂ ਤੁਸੀਂ ਪਾਈ ਜਾਂਦੇ ਆ ਫਾਰਮਰ, ਪਰ ਉਹਦਾ ਇਫੈਕਟ ਨਹੀਂ ਕੋਈ ਪੈ ਰਿਹਾ। ਉਹ ਫਿਰ ਲੀਚ ਹੀ ਹੋਈ ਜਾਂਦੇ, ਉਹ ਵਿੱਚੋਂ ਨਿਕਲੀ ਜਾਂਦਾ ਹੈ ਮਤਲਬ। ਬਾਹਲੇ ਥਾਵਾਂ ਤੇ ਉੱਥੇ ਗਰਾਊਂਡ 'ਚ ਪਿਆ ਗਾ, ਉਹ ਜਾਣੀ ਦੀ ਤੁਹਾਡੇ ਕੈਰੀ ਕਰਨ ਨੂੰ ਟਰੀ ਦੇ ਵਿੱਚ ਜੜ੍ਹਾਂ ਨੂੰ ਨਾ, ਉਹ ਹੈ ਨਹੀਂ ਚੀਜ਼ਾਂ ਉੱਥੇ। ਹੂੰ, ਉਹ ਹੂੰ, ਸਾਰਾ ਹੂੰ। ਉਹਨੇ ਨੂਣ ਨੇ ਹੀ ਬਲਾਕ ਕਰ ਲਿਆ। ਹੈ ਨਾ? ਹੁਣ ਉਹਨੂੰ ਜੇ ਤੁਸੀਂ ਪੀਐਚ ਨੂੰ ਘਟਾਉਣਾ, ਉਹ ਤਾਂ ਜਾਣਦੀ, ਚਾਹੇ ਸਲਫਰ ਪਾਵੋ, ਚਾਹੇ ਸਲਫੇਰਿਕ, ਉਹ ਕਈ ਕੰਟਰੋਲ ਮਿਲਦੀਆਂ, ਕਾਸਟ ਹੈਗਾ। ਜੇ 6.5 ਤੇ ਆਉਂਦਾ, ਫਿਰ ਉਹ ਜੋ ਵੀ ਤੁਸੀਂ ਪਾਉਂਦੇ ਆ ਨਾ, ਉਹਦਾ ਅਪਟੇਕ ਬੂਟੇ, ਚਾਹੇ ਗ੍ਰੇਪ ਹੋਏ, ਚਾਹੇ ਬਦਾਮ ਹੋਏ, ਚਾਹੇ ਪਿਸਤਾ ਹੋਇਆ, ਉਹ ਜ਼ਿਆਦਾ ਚੱਕਣਾ ਸ਼ੁਰੂ ਕਰ ਦਿੰਦੇ ਆ। ਹੂੰ, 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 ਹੂੰ। ਤੇ ਜਿੱਥੇ ਫਿਰ ਉਹ ਆਉਂਦਾ, ਜਿਹੜਾ ਸੋਡੀਅਮ ਦਾ ਇਫੈਕਟ ਆ, ਇਹ ਬਹੁਤ ਜ਼ਿਆਦਾ ਐਰਕੀ ਦਿਖਿਆ। ਕਿਉਂ? ਜੜ੍ਹਾਂ ਨੂੰ ਪਾਣੀਓ ਹੀ ਨਹੀਂ ਗਿਆ। ਕਈਆਂ ਦੇ ਪਾਣੀ, ਖੇਤ 'ਚ ਪਾਣੀ ਖੜਾ ਗਾ, ਪਰ ਜੜ੍ਹ ਨੂੰ ਨਹੀਂ ਜਾ ਰਿਹਾ। ਅੱਛਾ, ਉਹਦੇ ਉਹ ਮਤਲਬ ਰੂਟ ਜਿਹੜੀ ਉਹ ਸੋਡੀਅਮ ਨਾਲ ਭਰੀ ਪਈ ਹੈ, ਜਾਂ ਇਹ? ਜਿਹੜੀ ਸੋਇਲ ਆ, ਉਹਦਾ ਨਾ ਪਾਪੜ ਜਿਹਾ ਬਣ ਗਿਆ, ਜਦੋਂ ਜਾਣਦੀ ਉਹ ਸੋਇਲ ਦਾ ਤੇ ਜਿਹੜਾ ਸੋਡੀਅਮ ਦਾ ਜਦੋਂ ਇਕੱਠੇ ਮਿਕਸਚਰ ਆ। ਰਲ ਜਾਂਦੇ ਆ ਨਾ, ਤੇ ਹੂੰ, ਉੱਪਰ ਹੂੰ, ਬਾਇਕਾਰਬੋਨੇਟ ਜਿਹਾ ਲਾ ਦਿਓ, ਉਹਦਾ ਨਾ ਉਹ ਖਲਿੱਪੜ ਜਿਹਾ ਬਣ ਜਾਂਦਾ। ਉਹ ਨਾ ਜਾਣਦੀ ਜੜ੍ਹ ਨੂੰ ਜਾਣ ਨਹੀਂ ਦਿੰਦਾ ਪਾਣੀ। ਹੂੰ, 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 ਕਈ ਹੂੰ। ਥਾਵਾਂ ਤੇ ਤਾਂ ਲੇਅਰ ਬਣ ਜਾਂਦੀ ਆ, ਉਦੋਂ ਲੇਅਰ ਜਿੰਨਾ ਚਿਰ ਟੁੱਟਦੀ ਨਹੀਂ, ਉਹ ਹੇਠਾਂ ਨਹੀਂ ਜਾਂਦਾ। ਹੁਣ ਕਈ ਫਾਰਮਰਾਂ ਨੇ ਕੀਤਾ, ਅਸੀਂ ਵੀ ਕੀਤਾ ਸੀ, ਕਈਆਂ ਨੇ ਹੋਰ ਵੀ ਕਰ ਰਹੇ ਆ ਕਿ ਬਦਾਮਾਂ ਦੇ ਵਿੱਚ ਸਿੰਗਲ ਸ਼ੈਂਕ ਦੇ ਨਾਲ 4 ਤੋਂ 5 ਫੁੱਟ ਰਿਪਿੰਗ ਕਰ ਦਿਓ, ਅੱਛਾ, ਮਿਡਲ ਦੇ ਵਿੱਚ, ਮਿਡਲ ਦੇ ਰੋਜ਼ ਵਿੱਚ, ਦੇ ਵਿੱਚ। ਹੈਂ। ਪਰ ਹੂੰ। ਉਹ ਤੁਹਾਡਾ ਜਿਹੜਾ ਡੀਏ ਟਰੈਕਟਰ ਆ, ਉਹ ਵੀ ਨਹੀਂ ਪੁੱਲ ਕਰ ਰਿਹਾ ਗਾ, ਇੰਨਾ ਹਾਰਡ ਅੱਛਾ। ਆ ਜ਼ਮੀਨ, ਹੈ ਨਾ? ਉਹ ਪੱਥਰ ਬਣ ਗਿਆ ਹੇਠਾਂ, ਹੈ ਅੱਛਾ। ਨਾ?
ਤੇ ਫਿਰ ਜਦੋਂ ਤੁਸੀਂ ਦੇਖਦੇ ਆ ਜਿਹੜਾ ਆਪਾਂ ਅੱਗੇ ਸਾਰਾ ਕੰਮ ਕਰੀਦਾ ਨਾ, ਉਹ ਜਿਪਸਮ ਪਾ ਦੇਈਦੀ ਆ। ਹੂੰ, ਹੂੰ, ਹੂੰ। ਜਿਪਸਮ ਦੇ ਵਿੱਚ ਉਹ ਕੈਲਸ਼ੀਅਮ ਹੁੰਦਾ, ਥੋੜ੍ਹੀ ਜਿਹੀ ਸਲਫਰ ਹੁੰਦੀ ਆ, ਉਹਦੇ ਨਾਲ ਫਿਰ ਉਹ ਜਾਣੀ ਦੀ ਜਿਹੜਾ ਸੋਡੀਅਮ ਨੂੰ ਬਾਈਂਡ ਕਰ ਦਿੰਦੀ ਆ, ਉਹ ਮਿੱਟੀ ਨਾਲ ਨਹੀਂ ਜੁੜਦਾ, ਉਹ ਉਹਨਾਂ ਨਾਲ ਜੁੜ ਕੇ ਨਾ ਫਿਰ ਉਹ ਜਾਣੀ ਉੱਥੇ ਹੀ ਖਲੇਪੜ ਜਿਹਾ ਬਣਿਆ ਰਹਿੰਦਾ। ਹੂੰ। ਉਹ ਜਿਪਸਮ ਵੀ 4-5 ਸਾਲ ਬਹੁਤ ਵਧੀਆ ਕੰਮ ਕਰਦੀ ਆ, ਫਿਰ ਉਹਦਾ ਇਫੈਕਟ ਘਟਣਾ ਸ਼ੁਰੂ ਹੋ ਜਾਂਦਾ। ਓਕੇ। ਜਿੰਨਾ ਉਹ ਪਥਰੀਲੀ ਜਿਹੀ ਜ਼ਮੀਨ ਤੁਸੀਂ ਬਣਾਈ ਜਾਂਦੇ ਆ, ਪਾਣੀ ਤੁਹਾਡਾ ਨੂਣ ਵਾਲਾ ਆਈ ਜਾਂਦਾ ਗਾ, ਤੁਸੀਂ ਉਹਦੇ ਵਿੱਚ ਉਹੀ ਜਿਪਸਮ ਹੈ ਨਾ, ਸਾਲਿਬਲ ਇਹਦਾ ਕੈਲਸ਼ੀਅਮ। ਸੋਲਿਊਸ਼ਨ ਕੀ ਆ ਇਹ ਹੁਣ ਜਿੱਦਾਂ ਇੱਕ ਤਾਂ ਹੋ ਗਿਆ ਵੀ ਚਲੋ ਰਿਪ ਕਰ ਲਾ ਮੈਨੂਅਲੀ ਵੱਡੇ ਟਰੈਕਟਰ ਦੇ ਨਾਲ ਤੁਹਾਨੂੰ ਜਿਹੜਾ ਉਹ ਕਰਨਾ ਪਊਗਾ ਉਹ ਸਾਰਾ ਕੁਛ ਆ। ਇਸ ਤੋਂ ਇਲਾਵਾ ਕੋਈ ਹੋਰ ਵੀ ਸੋਲਿਊਸ਼ਨ ਆ ਵੀ ਨਹੀਂ, ਜਿਹੜਾ ਰਿਪ ਵੀ ਕਰਦੇ ਆ ਨਾ, ਉਹ ਤੁਸੀਂ ਸਿਰਫ ਲੀਚਿੰਗ ਕਰਦੇ ਆ, ਤੁਸੀਂ ਉਹਨੂੰ ਜੜ੍ਹਾਂ ਦੇ ਆਲੇ-ਦੁਆਲਿਓਂ ਉਹਦੇ ਜਿਹੜਾ ਖਲੇਪੜ ਜੇ ਬਣੇ ਵੇ ਆ ਨਾ, ਉਹ ਨਹੀਂ ਤੋੜਦੇ। ਇਹਦਾ ਸੈਂਟਰ ਚੋਂ ਹੀ ਕਰਦੇ ਆ ਆਪਾਂ। ਇਹ ਤਾਂ ਸੈਂਟਰ ਚੋਂ ਕਰਦੇ ਆ ਵੀ ਇੱਕ ਇਹ ਆ ਵੀ ਜਾਣੀ ਪਾਣੀ ਜਦੋਂ ਨਾ ਲੀਚ ਹੋਵੇ ਤੁਹਾਡੇ ਜੜ੍ਹਾਂ ਨੂੰ ਨਾ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਆ, ਉਹਦੇ ਨਾਲ ਰੂਟ ਡਿਜ਼ੀਜ਼ਸ ਬਹੁਤ ਲੱਗਦੀਆਂ, ਉਹਦੇ ਨਾਲ ਬੂਟੇ ਮਰਦੇ ਆ, ਹੂੰ। ਹਨਾ। ਜਦੋਂ ਦੇਖਦੇ ਆ ਨਾ ਵੀ ਬੂਟਾ ਚੰਗਾ ਭਲਾ ਖੜਾ ਸੀ ਤੇ ਇੱਕਦਮ ਮਰਨਾ ਸ਼ੁਰੂ ਹੋ ਜਾਂਦਾ, ਬਰਾਊਨ ਹੋ ਉਹਦੇ ਗਿਆ, ਫਿਰ ਨਾ ਰੂਟਾਂ ਨੂੰ ਉੱਲੀ ਲੱਗ ਕੇ ਤੇ ਉਹਨੂੰ ਸਾਹ ਨਹੀਂ ਆਉਂਦਾ। ਸਾਹ ਨਹੀਂ ਆਉਂਦਾ, ਮੁੱਕਦੀ ਹਾਂ, ਗੱਲ ਇਹ ਆ। ਤੇ ਦੂਸਰਾ ਇਹ ਵੀ ਆ ਕਿ ਗਰਾਊਂਡ ਚੋਂ ਨਾ ਆਕਸੀਜਨ ਘੱਟ ਜਾਂਦੀ ਆ। ਹੂੰ, ਹੂੰ, ਆਹ ਜਦੋਂ ਸਖਤ ਹੀ ਇੰਨਾ ਹੋ ਗਿਆ ਤੇ ਆਕਸੀਜਨ ਲੰਘਣੀ ਕਿੱਧਰੋਂ ਆ। ਹਾਂ, ਹੂੰ। ਤੇ ਉਹਦੇ ਲਈ ਹਾਂ, ਜਿਪਸਮ ਵੀ ਸੋਲਿਊਸ਼ਨ ਆ, ਪਰ ਬਾਹਲਾ ਜਿਹੜਾ ਸੋਲਿਊਸ਼ਨ ਹੈਗੇ ਆ, ਉਹ ਹੈਗਾ ਵੀ ਪਾਣੀ ਨੂੰ ਟਰੀਟ ਕਰੋ। ਅੱਛਾ, ਪਾਣੀ ਨੂੰ ਮਤਲਬ ਮੁੱਢ ਤੋਂ ਹੁਣ ਇਹ ਚੀਜ਼ ਕਰਨੀ ਪੈਣੀ ਆ। ਇਹ ਆਪਾਂ ਅੰਡਰ ਗਰਾਊਂਡ ਵਾਟਰ ਉਹਦੀ ਗੱਲ ਕਰ ਰਹੇ ਆ ਜਾਂ ਜਿਹੜਾ ਇਰੀਗੇਸ਼ਨ ਕਨਾਲ ਵਾਲੇ ਪਾਣੀ ਜਾਂ ਦੋਨਾਂ ਜਾਂ ਪ੍ਰੋਬਲਮ ਇਸ ਟਾਈਮ ਇਹ ਕਿਹੜੇ ਪਾਣੀ 'ਚ ਜ਼ਿਆਦਾ ਆ? ਸਭ ਤੋਂ ਤਾਂ ਜ਼ਿਆਦਾ ਹੈਗੀ ਅੰਡਰਗਰਾਉਂਡ ਵਾਲੇ 'ਚ। ਠੀਕ ਹੈ ਜੀ, ਪਰ ਓਕੇ। ਉਹ ਜਿਹੜਾ ਅਬਵ ਗਰਾਉਂਡ, ਜਿਹੜਾ ਅਸੀਂ ਕਨਾਲ ਡਿੱਚਾਂ ਦਾ ਪਾਣੀ ਕਹਿੰਦੇ ਆ, ਉਹਦੇ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ। ਕਿਉਂ, ਜਿਹੜਾ ਸਿਟੀ ਦਾ ਵੇਸਟ ਵਾਟਰ ਆ ਨਾ, ਉਹ ਮਿਕਸ ਕਰਨਾ ਸ਼ੁਰੂ ਕਰਤਾ ਕਈਆਂ ਨੇ। ਰਿਜ਼ਰਵਾਇਰਸ ਦੇ ਵਿੱਚ ਵੀ? ਰਿਜ਼ਰਵੋਰ ਤਾਂ ਚਲੋ ਵੱਡੀ ਆ, ਹੈ ਨਾ, ਜਦੋਂ ਤੁਸੀਂ ਉਦੋਂ ਡਿੱਚ ਦੇ ਵਿੱਚ ਪਾਣੀ ਆਉਂਦਾ ਗਾ, ਹੈ ਹਾਂ, ਨਾ, ਜਿਹੜਾ ਉਹਨਾਂ ਦਾ ਵੇਸਟ ਟਰੀਟਡ ਕੀਤਾ ਹੁੰਦਾ ਗਾ। ਅੱਛਾ, ਜਿਹੜਾ ਪਾਣੀ ਉਹ ਸਿਟੀ ਕਹਿੰਦੀ ਵੀ ਅਸੀਂ ਠੀਕ ਕਰਕੇ ਦੁਬਾਰਾ ਘੱਲ ਰਹੇ ਆ। ਹੂੰ, ਹੂੰ। ਨਹੀਂ, ਉਹ ਜਾਂਦੀ, ਹਾਂ, ਉਹ ਮੁੜ ਕੇ ਫਾਰਮ 'ਚ ਘੱਲ ਦਿੰਦੀ ਆ। ਉਹ ਫਿਰ ਉਹਦੇ ਵਿੱਚ ਕੀ ਸੋਡੀਅਮ ਕਲੋਰਾਈਡਸ ਏਦਾਂ ਦੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ? ਹੁੰਦੀਆਂ ਜ਼ਿਆਦਾ, ਹਾਂ। ਹੂੰ, ਹੂੰ। ਕਿਉਂ, ਹਿਊਮਨ ਵੇਸਟ ਹੀ ਆ ਨਾ ਜ਼ਿਆਦਾ ਜਾ ਰਿਹਾ। ਤੇ ਉਹ ਮੁੜ ਕੇ ਫਿਰ ਉਹ ਜਾਣੀ ਦੀ ਉਹਦਾ ਵੀ ਇਫੈਕਟ ਪੈਂਦੇ ਆ, ਸ਼ੁਰੂ ਹੁੰਦੇ, ਟਰੀਟ ਹੁੰਦੀ ਆ, ਪਰ ਓਨਾ ਟਰੀਟ ਨਹੀਂ ਹੋ ਰਿਹਾ, ਹੈ ਨਾ। ਤੇ ਗਾਂਹ ਨੂੰ ਇਹ ਘਟੂਗਾ, ਕਿਉਂਕਿ ਜਿਉਂ-ਜਿਉਂ ਪਾਣੀ ਦੀ ਡਿਮਾਂਡ ਵੱਧਦੀ ਆ, ਫਿਰ ਮਾੜਾ ਮਾਲ ਵੀ ਨਿਕਲਣਾ ਸ਼ੁਰੂ ਹੋ ਜਾਂਦਾ। ਤੇ ਤੇ ਉਹ ਇਹ ਵੱਧ ਰਹੀ ਹੈ ਐਰਕੀ, ਹੈ ਨਾ। ਤੇ ਸੋ ਚਾਹੇ ਹੈਗਾ ਵੀ ਤੁਸੀਂ ਹੁਣ ਪਾਣੀ ਦੇ ਵੀ ਟਰੀਟਮੈਂਟ ਦੇ 1-2 ਟੈਕਨੋਲੋਜੀਜ਼ ਆਈਆਂ ਗਈਆਂ, ਓਕੇ, ਹਨਾ। ਠੀਕ ਆ। ਕੈਮੀਕਲੀ ਸੋਲਿਊਸ਼ਨਸ ਵੀ ਆਏ ਆ, ਜਿਹੜੇ ਕਿ ਸੋਡੀਅਮ ਦੇ ਜਿਹੜਾ ਬਾਂਡ ਆ, ਜਦੋਂ ਤੁਸੀਂ ਪੰਪ ਚੋਂ ਪੰਪ ਹੀ ਕਰਦੇ ਆ, ਉੱਥੇ ਹੀ ਜਾਂਦੀ, ਉਹਨੂੰ ਮਿਕਸ ਕਰਕੇ ਉਹਦੇ ਬਾਂਡ ਟੁੱਟ ਜਾਂਦੇ ਆ, ਹਨਾ। ਜਦੋਂ ਉਹਨੂੰ ਤੁਸੀਂ ਬ੍ਰੇਕ ਕਰ ਦਿੰਦੇ ਆ, ਸੋਡੀਅਮ ਲੀਚ ਹੋ ਜਾਂਦਾ, ਤੇ ਜਿਹੜੀ ਉੱਪਰਲਾ ਤੁਹਾਡਾ ਫਰਟੀਲਾਈਜ਼ਰ ਆ, ਉਹ ਤੁਹਾਡਾ ਨਾ ਸੋਇਲ ਹੌਲੀ-ਹੌਲੀ ਉਹ ਸਾਫ਼ਟ ਹੋਣਾ ਸ਼ੁਰੂ ਹੋ ਜਾਂਦਾ, ਜਿਹੜਾ ਆਪਾਂ ਕਹਿੰਦੇ ਆ ਆਰਗੈਨਿਕ ਮੈਟਰ ਵੱਧ ਰਿਹਾ ਹੈਗਾ। ਹੂੰ, 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 ਹੂੰ। ਉਹਦੀ ਓਕੇ। ਪਾਣੀ ਦੀ ਹੋਲਡਿੰਗ ਕੈਪੈਸਿਟੀ ਵੱਧ ਜਾਂਦੀ ਆ। ਹੁਣ ਤੁਸੀਂ ਦੇਖੋ, ਜੇ ਜ਼ਮੀਨ ਦੇ ਇਦਾਂ ਦੇ ਕੰਡੀਸ਼ਨ ਹੁੰਦੇ ਆ, ਉੱਥੇ ਤੁਸੀਂ ਪਾਣੀ ਲਾ ਕੇ ਹਟਦੇ ਆ, ਦੂਜੇ ਦਿਨ ਏਦਾਂ ਲੱਗਦਾ ਪਾਣੀ ਨਹੀਂ ਲੱਗਿਆ। ਹੂੰ। ਹੈ ਨਾ, ਉਹ ਉਹਨਾਂ ਦੇ ਉੱਥੇ ਫਿਰ ਉਹ ਜਿੱਥੇ ਜ਼ਿਆਦਾ ਏਦਾਂ ਦੇ ਕੰਡੀਸ਼ਨ ਆ, ਉੱਥੇ ਤਾਂ ਭਾਵੇਂ ਤੁਸੀਂ ਕਿੰਨਾ ਮਰਜ਼ੀ ਪਾਣੀ ਲੱਗ ਜਾਓ, ਗਰਾਊਂਡ ਡਰਾਈ ਲੱਗਦੀ ਆ। ਤੇ ਜਿਹੜੀ ਗਰਾਊਂਡ ਬਹੁਤ ਹੈਲਥੀ ਆ, ਭਾਵੇਂ ਤੁਸੀਂ ਹਫ਼ਤੇ 10 ਦਿਨਾਂ ਬਾਅਦ ਜਾ ਕੇ ਚੈੱਕ ਕਰ ਲਓ, ਤੁਹਾਨੂੰ ਪਾਣੀ ਉੱਥੋਂ ਮੋਇਸਚਰ ਮਿਲੂਗਾ। ਠੀਕ ਆ। ਹੂੰ। ਤੇ ਤੇ ਦੂਸਰਾ ਹੈਗਾ ਸੋਲਿਊਸ਼ਨ, ਅੱਜ-ਕੱਲ੍ਹ ਅਸੀਂ ਵੀ ਕਾਫ਼ੀ ਟੈਸਟ ਹੋਏ ਆ, ਆਪ ਵੀ ਕੀਤਾ ਆ, ਉਹ ਹੈਗਾ ਗਾ ਇਲੈਕਟ੍ਰੋਨਿਕ ਦੀ, ਜਿਹੜੇ ਜਾਂਦੀ ਨਾ ਮੈਗਨੈਟਿਕਲੀ ਤੁਸੀਂ ਉਹਨਾਂ ਦਾ ਜਿਹੜਾ ਪਾਣੀ ਦਾ ਕੈਮੀਕਲ ਬਾਂਡ ਆ, ਉਹ ਤੋੜ ਦਿਓ। ਉਹ ਓਕੇ। ਨਿਕਲਦਾ ਹੀ ਟੁੱਟ ਜਾਂਦਾ, ਉਹਦੇ ਨਾਲ ਫਿਰ ਤੁਹਾਨੂੰ ਜਿਪਸਮ ਪਾਉਣ ਦੀ ਲੋੜ ਨਹੀਂ ਪੈਂਦੀ, ਤੇ ਤੁਹਾਡਾ ਹੂੰ। ਪਾਣੀ ਆਟੋਮੈਟਿਕਲੀ ਸਾਫ਼ਟ ਹੋਣਾ ਸ਼ੁਰੂ ਹੋ ਜਾਂਦਾ, ਕਿ ਉਹ ਜਦੋਂ ਜਾ ਕੇ ਮਿੱਟੀ ਨਾਲ ਰਲਦਾ, ਮਿੱਟੀ ਦੀ ਉਹ ਕੈਪੈਸਿਟੀ ਵੱਧ ਜਾਂਦੀ ਹੈ, ਜਿਹੜੀ ਹੋਲਡਿੰਗ ਵਾਲੀ, ਉਹ ਫਲਸ਼ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਉੱਪਰੋਂ ਹੇਠਾਂ ਨੂੰ ਜਾਂਦਾ। ਓਕੇ, ਤੇ ਠੀਕ ਆ। ਉਹਦੇ ਵੀ ਕਾਫ਼ੀ ਇਫੈਕਟ ਆ। ਹਾਂ, ਚੀਜ਼ਾਂ ਸਾਰੀਆਂ ਹੈਗੀਆਂ ਕਾਸਟਲੀ ਆ, ਸਸਤੀ ਕੋਈ ਚੀਜ਼ ਹੈ ਨੀ ਗੀ, ਨਹੀਂ ਹੈ ਨਹੀਂ, ਸਹੀ ਗੱਲ ਆ। ਹਨਾ। ਹੂੰ, ਹੂੰ। ਤੇ ਕੁਐਸਚਨ ਜਿੱਥੇ ਇਹ ਆਉਂਦਾ ਗਾ, ਹਨਾ, ਵੀ ਤੁਸੀਂ ਜਿੱਦੇ ਹਿਸਾਬ ਨੂੰ ਖੇਤੀ ਜਾ ਰਹੀ ਆ,
ਹੂੰ, ਤੁਸੀਂ ਜਿਹੜੇ ਜਿੱਥੇ ਤੁਹਾਡੀ ਲੋਕੇਸ਼ਨ ਆ ਖੇਤ ਦੀ, ਉਹ ਬਹੁਤ ਡਿਪੈਂਡ ਕਰਦੀ ਆ ਤੁਸੀਂ ਕਿਹੜਾ ਸੋਲਿਊਸ਼ਨ ਯੂਜ਼ ਕਰਦੇ ਆ। ਹੂੰ, 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 ਇੱਕ ਤਾਂ ਹੈਗਾ ਗਾ ਵੀ ਅਸੀਂ ਲੌਂਗ ਟਰਮ ਕਰਨਾ, ਜੇ ਤੁਸੀਂ ਅੱਜ ਕੋਈ ਚੀਜ਼ ਕਰੋਗੇ ਉਹ ਤੁਹਾਨੂੰ 2-3 ਸਾਲਾਂ ਨੂੰ ਜਾ ਕੇ ਉਹਦਾ ਇਫੈਕਟ ਰਿਜ਼ਲਟ ਮਿਲਣਗੇ, ਉਹ ਇੱਕਦਮ ਨਹੀਂ ਮਿਲਦੇ, ਹੈ ਨਾ? ਹੂੰ, ਪਹਿਲਾਂ ਥੋੜਾ ਠੀਕ ਹੈ। ਮਿਲੂਗਾ ਅਗਲੇ ਸਾਲ ਨੂੰ, ਫਿਰ ਉਦੋਂ ਗਾਹਾਂ ਫਿਰ ਹੋਰ ਮਿਲੂ, ਉਹਦੇ ਰਿਜ਼ਲਟ ਆਉਂਦੇ ਰਹਿੰਦੇ ਆ ਤੇ ਉਹਨੂੰ ਠੀਕ ਵੀ ਹੁੰਦਿਆਂ ਨੂੰ ਟਾਈਮ ਲੱਗਦਾ, ਕਿਉਂ ਇੰਨਾ ਟਾਈਮ ਲੱਗ ਗਿਆ ਵੀ ਉਹ ਖਰਾਬ ਹੁੰਦੀ ਨੂੰ। ਹੂੰ, ਹੂੰ, ਤੇ ਹੂੰ, ਹੂੰ, ਜਦੋਂ ਉਹ ਜਾਣੀ ਵੀ ਠੀਕ ਹੁੰਦਾ ਵੀ ਜਿੱਥੇ ਤੁਹਾਨੂੰ ਪਤਾ ਵੀ ਸਾਨੂੰ ਲੌਂਗ ਟਰਮ ਪਾਣੀ ਦੇ ਇਸ਼ੂਜ਼ ਨਹੀਂ ਆਉਣੇ ਤੇ ਹੂੰ, ਜਿਹੜੀ ਅਸੀਂ ਖੇਤੀ ਕਰਦੇ ਆ, ਉਹਦੀ ਜਾਣੀ ਸਰਵਾਈਵੈਬਿਲਿਟੀ ਬਹੁਤ ਜ਼ਿਆਦਾ ਹੈਗੀ। ਜਿੱਦਾਂ ਆਪਾਂ ਹੁਣ ਕਹਿੰਦੇ ਆ ਨਾ ਵੀ ਜੇ ਜਾਣੀ ਦੀ ਕਈ ਪ੍ਰੋਗਰਾਮ ਕੀਤੇ ਆ ਵੀ ਜੇ ਸਿਗਮਾ ਨੇ 15 ਲੱਖ ਏਕੜ ਕੈਲੀਫੋਰਨੀਆ ਇੱਥੇ ਚਾਉਚਲੇ ਤੋਂ ਲੈ ਕੇ ਬੇਕਰਸਫੀਲਡ ਤੱਕ ਖਾਲੀ ਕਰ ਦੇਣੇ ਆ। ਉਹ 15 ਲੱਖ ਨਹੀਂ ਪਾਉਣੀ ਹੈ ਖਾਲੀ ਕਰਨੇ, ਉਹ 20 ਕੁ ਲੱਖ ਹੋ ਜਾਣੇ ਆ, ਹੈਨਾ? 2 ਮਿਲੀਅਨ ਤੱਕ। ਤੇ ਹੂੰ, ਹਾਂ, ਤੇ ਜਦੋਂ ਫਿਰ ਉਹ 2 ਮਿਲੀਅਨ ਤੱਕ ਹੋ ਗਏ, ਫਿਰ ਉੱਥੇ ਵੀ ਜਿਹੜਾ ਜਿੱਥੇ ਰਹਿ ਗਿਆ ਏਰੀਆ ਉਹਦਾ ਜਿਹੜਾ ਕਰਾਪ ਹੋਊਗੀ, ਉਹਦੀ ਉਹਨਾਂ ਤੋਂ ਉਹ ਸਪਲਾਈ ਡਿਮਾਂਡ ਸਪਲਾਈ ਉਹ ਟੋਟਲੀ ਸਵਿਚ ਹੋ ਜਾਣੀ ਆ। ਉੱਥੇ ਇਹ ਹੈਗਾ ਗਾ ਵੀ ਜਾਂਦੀ ਤੁਹਾਡਾ ਖੇਤ ਚੰਗੇ ਏਰੀਏ 'ਚ ਆ, ਪਾਣੀ ਦੀ ਕੋਈ ਇਸ਼ੂਜ਼ ਨਹੀਂ ਆ ਰਹੇ ਲੌਂਗ ਟਰਮ, ਉੱਥੇ ਤਾਂ ਪੈਸਾ ਇਨਵੈਸਟ ਕਰਨ ਦੀ ਬਹੁਤ ਟਾਈਮਿੰਗ ਆ ਇਸ ਵਕਤ ਕਿ ਜਿਹੜੇ ਤੁਹਾਨੂੰ 2-3 ਸਾਲਾਂ ਨੂੰ ਸੋਹਣੇ ਰਿਜ਼ਲਟ ਮਿਲਣਗੇ, ਤਾਂ ਉਹ ਫਿਰ ਤੁਹਾਡਾ ਜਾਂਦੀ ਪ੍ਰੋਫਿਟੇਬਿਲਿਟੀ ਵੱਧ ਜਾਣੀ ਆ। ਤੇ ਹੂੰ, ਜੇ ਤੁਸੀਂ ਜਾਣਦੀ ਥਾਂ ਵੀ ਚੰਗਾ ਚੁਣ ਲਓ, ਕੰਮ ਵੀ ਜਾਣਦੀ ਪੂਰਾ ਨਾ ਕਰੋ ਏਦਾਂ ਦਾ, ਤੇ ਯੀਲਡ ਵੀ ਘੱਟ ਲਵੋ, ਹੈਨਾ? ਫਿਰ ਉਹ ਜਾਣਦੀ ਜਿਹੜੀ ਫਾਰਮਿੰਗ ਬਿਜ਼ਨਸ ਆ ਇਸ ਵਕਤ। ਫਿਰ ਤੁਸੀਂ ਹਾਂ, ਬਿਲਕੁਲ। ਖੇਤੀ ਹਾਬੀ ਲਈ ਜ਼ਰੂਰ ਕਰਦੇ ਆ, ਪਰ ਤੁਸੀਂ ਪ੍ਰੋਫਿਟੇਬਿਲਿਟੀ ਲਈ ਨਹੀਂ ਕਰਦੇ, ਹੂੰ, ਹੂੰ, ਹੈਨਾ? ਹੂੰ, 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 ਬਾਹਲੇ ਜਿਹੜੇ ਮੋਸਟਲੀ ਜਾਣੀਦੀ ਫਾਰਮਰਸ ਹੈਗੇ ਆ ਨਾ, ਉਹ ਹਾਬੀ ਲਈ ਕਰ ਰਹੇ ਆ। ਓਦਾਂ ਹੂੰ, ਭਾਵੇਂ ਕਿੱਦਾਂ ਮਰਜ਼ੀ ਕਹਿ ਦਿਓ ਵੀ ਜਾਣੀ ਦੀ ਆਪਾਂ ਵੀ ਅਸੀਂ ਸਾਨੂੰ ਪ੍ਰੋਫਿਟ ਮੰਗਦੇ ਆ, ਪਰ ਜਾਣਦੀ ਉਹਦੇ ਲਈ ਇੱਕ ਕਾਫ਼ੀ ਕੰਪਲੈਕਸ ਆ ਵੀ ਕਿਹੜੀ ਚੀਜ਼ ਪਾਉਣੀ, ਕਦੋਂ ਪਾਉਣੀ, ਕਿੰਨੀ ਪਾਉਣੀ, ਜਿਹਦਾ ਸ਼ਾਰਟ ਟਰਮ ਇਫੈਕਟ ਆ ਤੇ ਲੌਂਗ ਟਰਮ ਇਫੈਕਟ ਆ। ਕਿੱਦਾਂ ਜੇ ਆ? ਹੂੰ, ਤੁਸੀਂ ਲੌਂਗ ਟਰਮ ਕਾਸਟ ਦੱਸਦੇ ਆ, ਫਿਰ ਸਾਰਾ ਫਾਰਮਰ ਕਹਿੰਦਾ ਮੈਂ ਉਹ ਅਫੋਰਡ ਨਹੀਂ ਕਰ ਸਕਦਾ ਵੀ ਇਹ ਤਾਂ ਬਹੁਤ ਜ਼ਿਆਦਾ। ਫਿਰ ਤੁਸੀਂ ਸ਼ਾਰਟ ਟਰਮ ਉਹ ਬੈਂਡੇਜਸ ਲਾਉਂਦੇ ਰਹਿੰਦੇ ਆ। ਹੂੰ, ਹਾਂ, ਹੁਣ ਦੇਖੋ ਕਲਾਈਮੇਟ ਤਾਂ ਜਿਹੜੀ ਪ੍ਰੈਡਿਕਸ਼ਨਸ ਆ ਰਹੀ ਆ, ਉਹ ਤਾਂ ਜਾਣਦੀ ਏਦੋਂ ਵਰਸ ਹੀ ਹੋਣੇ ਆ, ਹੈਨਾ? ਠੀਕ ਹੈ। ਉਹ ਹੂੰ, ਠੀਕ ਨਹੀਂ ਛੇਤੀ ਤੁਸੀਂ ਦੇਖੋ ਹੁਣ ਏਅਰ ਪੋਲਿਊਸ਼ਨਸ ਵਾਲੇ ਸੀਗੇ, ਹੈਨਾ? ਹੂੰ, EPA ਹੂੰ, ਹੂੰ, EPA ਨੇ ਕਲਾਈਮੇਟ ਪੋਲਿਊਸ਼ਨ ਰਿਡਕਸ਼ਨ ਦੇ ਗ੍ਰਾਂਟਸ ਕੱਢੇ ਆ। ਉਹਨਾਂ ਨੇ ਪਿਛਲੇ ਮਹੀਨੇ 4.3 ਬਿਲੀਅਨ ਡਾਲਰ 25 ਲੋਕਾਂ ਨੂੰ ਦਿੱਤੇ ਆ, ਓਕੇ, ਹੈਨਾ? ਠੀਕ ਹੈ। CO2 ਰਿਡਕਸ਼ਨ ਲਈ। ਲੋਟ ਆਫ ਮਨੀ। ਹੂੰ, ਲਾਟਸ ਆਫ ਮਨੀ ਆਉਣੀ ਵੀ ਨਹੀਂ। ਹਾਂ, ਉਹ ਰਿਡਕਸ਼ਨ ਕਿੱਦਾਂ ਹੋਊਗਾ? ਰਿਡਕਸ਼ਨ ਉਹ ਇਕੁਇਪਮੈਂਟ 'ਚ ਵੀ ਆਉਣੇ ਆ, ਰਿਡਕਸ਼ਨ ਉਹ ਹੋਣੀ ਆ ਜਿਹੜੀ ਤੁਹਾਡੀ ਵੇਸਟ ਆ ਜਾਂਦੀ ਆਪਾਂ ਹੁਣ ਅੱਗੇ ਤਾਂ ਇੱਥੇ ਵੇਸਟ ਪਾਇਲ ਹੁੰਦੀ ਸੀ, ਉਹ ਹੁਣ ਉਹ ਵੀ ਲਾਅ ਬਣ ਗਿਆ ਵੀ ਨਹੀਂ ਹੋਣੀਆਂ। ਸੋ ਜਿਹੜੀ ਹੁਣ ਦੇਖੋ ਗਵਰਨਮੈਂਟ ਤੁਹਾਡੇ ਫੈਡਰਲ EPA ਲੈਵਲ ਤੇ 4.3 ਬਿਲੀਅਨ ਐਵੇਂ ਤਾਂ ਉਹਨਾਂ ਨੇ ਲਾਇਆ ਨਹੀਂ। ਜੇ ਉਹਨਾਂ ਨੂੰ ਜਾਣੀ ਦੀ ਸਟੱਡੀ ਨਾ ਕੀਤਾ ਹੋਊਗਾ, ਹੈਨਾ? ਸੋ ਇਹ ਜਿਹੜੀਆਂ ਜਾਣੀ ਦੀ ਆਲਰੇਡੀ ਅਵਾਰਡਸ ਹੋ ਚੁੱਕੇ ਆ, ਹੋਰ ਹੋਣੇ ਆ। ਇਹ ਪ੍ਰੋਗਰਾਮਸ ਹੁਣ ਤੁਸੀਂ ਆਪਾਂ ਆਮ ਹੀ ਸੁਣਿਆ ਕਰਾਂਗੇ ਵੀ ਜਾਣੀ ਦੀ ਐਸ ਤੁਸੀਂ ਗ੍ਰਾਂਟਸ ਜਿੱਦਾਂ ਦੀਪ ਸਿੰਘ ਆਏ, ਦਿਆਦੀਪ ਸਿੰਘ ਵੀ ਭਾਈ ਤੁਸੀਂ EPA ਦੇ ਵਿੱਚ ਆਹ ਵੀ ਅਪਲਾਈ ਕਰੋ, ਆਹ ਵੀ ਅਪਲਾਈ ਕਰੋ। ਉਹ ਸਾਰਾ ਇਹ 4.3 ਬਿਲੀਅਨ ਡਾਲਰ 'ਚੋਂ ਆਉਣਾ। ਆਉਣਾ ਹੈ। ਠੀਕ ਹੈ ਜੀ। ਤੇ ਹੂੰ, ਸੋ ਕਲਾਈਮੇਟ ਵਾਰਸ ਹੋਣਾ ਗਾ, ਜਿਹੜਾ ਹੁਣ ਇਸ ਵਕਤ ਵਿੰਟਰ ਦਾ ਕੰਮ ਆਪਾਂ ਕਰ ਹੂੰ, ਰਹੇ ਹਾਂ, ਉੱਥੇ ਕੁਐਸਚਨ ਆਉਂਦਾ ਗਾ, ਪ੍ਰੂਨਿੰਗ ਬਹੁਤ ਜ਼ਰੂਰੀ ਆ, ਠੀਕ ਹੈਨਾ? ਹੈ। ਤੇ ਜਿਹੜੀ ਉਹ ਸਾਰੀ ਸੈਨੀਟੇਸ਼ਨ ਆ, ਜਿਹੜੇ ਤੁਹਾਡੇ ਵੀਡ ਆ, ਉਹ ਮਰੇ ਹੋਣ, ਉਹ ਵੀ ਬਹੁਤ ਜ਼ਰੂਰੀ ਆ, ਕਿਉਂ? ਕਿਉਂਕਿ ਉਸ ਤੋਂ ਬਾਅਦ ਫਿਰ ਪੁੰਗਰਦੇ ਬਹੁਤ ਆ। ਹਾਂ, ਹੂੰ, ਫਿਰ ਉਹ ਜਾਣੀ ਦੀ ਇਹ ਹੈਗਾ ਤੇ ਫਿਰ ਉਦੋਂ ਬਾਅਦ ਜਿਹੜਾ ਤੁਹਾਡਾ ਪਾਣੀ ਤੇ ਸੋਇਲ ਦਾ, ਉਹ ਤੇ ਤੁਹਾਨੂੰ ਜਾਣੀ ਦੀ ਨਾ ਬਹੁਤ ਜ਼ਿਆਦਾ ਗ੍ਰਿਪ ਇਹ ਮੈਨੂੰ ਚਾਹੀਦੀ। ਲੱਗਦਾ ਵੀ ਬੈਸਟ ਮੌਕਾ ਆ ਵੀ ਜਿਹੜਾ ਪਾਣੀ-ਪੂਣੀ ਵਾਲਾ ਇਰੀਗੇਸ਼ਨ ਵਾਲੇ ਆਪਣਾ ਸਿਸਟਮ ਆ ਉਹਨੂੰ ਇੱਕ ਵਾਰੀ ਫਲੱਸ਼-ਫਲੁਸ਼ ਕਰਕੇ ਤੇ ਸਾਰਾ ਕਲੀਨ ਅਪ ਜਿਹੜਾ ਕਰ ਲਓ, ਜਿੱਥੇ ਹਾਂ, ਟੁੱਟ-ਭੱਜ ਹੋਈ ਆ ਉਹਨੂੰ ਠੀਕ ਕਰ ਲਓ। ਜ਼ਰੂਰ ਆਪਣੇ ਜਾਣੀ ਦੀ ਹੁੰਦਾ ਕੀ ਆ ਨਾ, ਜਿੱਦਾਂ ਇੰਡੀਆ ਦੇ ਵਿੱਚ ਤਾਂ ਉਹ ਛੱਪੜਾਂ ਤੇ ਜਲਬ ਜੀ ਹੋ ਜਾਂਦੀ ਆ। ਹੂੰ, 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 ਹੂੰ। ਇੱਥੇ ਵੀ ਖੂਹਾਂ 'ਚ ਉਹ ਨਿਕਲਦੀ ਆ।
ਜਲਬ ਨਿਕਲਦੀ ਆ। ਹਾਂ, ਤੇ ਉਹ ਜਦੋਂ ਤੁਸੀਂ ਡ੍ਰਿਪ ਸਿਸਟਮ ਨੂੰ ਬੰਦ ਕਰਦੇ ਆ, ਹੇਠਾਂ ਨਾ ਇੱਕ ਫਿਲਟਰ ਹੁੰਦਾ, ਉਹ ਫਿਲਟਰ ਪਲੱਗ ਹੋ ਜਾਂਦਾ। ਠੀਕ ਹੈ, ਓਕੇ। ਤੇ ਉਹ ਜਦੋਂ ਤੁਸੀਂ ਨੈਕਸਟ ਟਾਈਮ ਚਲਾਉਨੇ ਆ, ਹੂੰ, ਜੇ ਤੁਹਾਡਾ ਜਾਣੀ ਦੀ ਐਫੀਸ਼ੀਐਂਸੀ ਉਹ ਘਟਦੀ ਜਾਂਦੀ ਆ, ਉਹ ਬੈਕ ਫਲੱਸ਼ ਤਾਂ ਕਰਦੀ ਆ ਆਟੋਮੈਟਿਕ। ਹੂੰ, ਉਹ ਉਸ ਰੇਟ ਤੇ ਨਹੀਂ ਕਰ ਸਕਦੀ ਜਿਹੜੇ ਰੇਟ ਤੇ ਹੁਣ ਸਾਨੂੰ ਉਹ ਪ੍ਰੋਬਲਮਸ ਆ ਰਹੀਆਂ ਪਾਣੀ 'ਚੋਂ। ਠੀਕ ਹੈ। ਹਨਾ, ਹੂੰ, ਤੇ ਹਾਂ, ਵੀ ਹੁਣ ਇਸ ਵਕਤ ਸਭ ਤੋਂ ਬੈਸਟ ਹੈਗਾ ਗਾ ਵੀ ਜਿਹੜੇ ਡ੍ਰਿਪ ਸਿਸਟਮ ਦੀ ਟਿਊਨਿੰਗ ਕਹਿ ਦਿਓ, ਵੀ ਹੂੰ, ਐਫੀਸ਼ੀਐਂਸੀ ਦੇ ਲਈ ਗਾਹਾਂ ਨੂੰ ਚੰਗਾ ਚੱਲੇ ਉਹ, ਤੇ ਉਦੋਂ ਬਾਅਦ ਫੇਰ ਜਾਣੀ ਦੀ ਜਿਹੜੇ ਵੀ ਸੋਲਿਊਸ਼ਨ ਤੁਸੀਂ ਪਾਉਣੇ ਆ, ਕੋਈ ਜਿਪਸਮ ਪਾਉਣੀ, ਕੋਈ ਸਲਫਰ ਪਾਉਣੀ, ਕੋਈ ਰਿਪਿੰਗ ਕਰਨੀ, ਕੋਈ ਜਾਣੀ ਦੀ ਆਹ ਕੈਮੀਕਲ ਸੋਲਿਊਸ਼ਨ ਕਰਨਾ, ਚਾਹੇ ਕੋਈ ਇਲੈਕਟ੍ਰੀਕਲ ਮੈਗਨੈਟਿਕ ਕਰਨਾ ਗਾ, ਉਹ ਸੋਲਿਊਸ਼ਨਾਂ ਦੇ ਨਾਲ ਵੀ ਅਗਲੇ ਸਾਲ ਨੂੰ ਤੁਸੀਂ ਹੌਲੀ-ਹੌਲੀ ਇੰਪਰੂਵ ਕਰ ਸਕਦੇ ਆ ਆਪਦਾ ਸੋਇਲ, ਜਿਹਦੇ ਨਾਲ ਮੋਸਟਲੀ ਉਹ ਯੀਲਡ ਵੱਧਦੀ ਆ। ਤੇ ਠੀਕ ਹੈ ਜੀ। ਤੇ ਸੋ ਇਸ ਕਰਕੇ ਜਾਣਦੀ ਹੁਣ ਵਿੰਟਰ 'ਚ ਪਰਫੈਕਟ ਆਈਡੀਆ, ਹੈ ਨਾ? ਹੂੰ, ਬਈ ਹੂੰ, ਭਾਵੇਂ ਤੁਸੀਂ ਗਰੇਪਾਂ ਦੀ ਆ, ਭਾਵੇਂ ਬਦਾਮਾਂ ਦੀ ਕਰਦੇ ਆ, ਉਹ ਸਾਰਿਆਂ ਲਈ ਅਖੀਰ ਦੇ ਵਿੱਚ ਮਿੱਟੀ ਤੇ ਪਾਣੀ ਉਹ ਜਿੰਨਾ ਚਿਰ ਤੁਸੀਂ ਪ੍ਰੋਪਰਲੀ ਟਰੀਟ ਨਹੀਂ ਕਰਦੇ, ਉਹਨੇ ਤੁਹਾਨੂੰ ਰਿਜ਼ਲਟ ਨਹੀਂ ਦੇਣੇ। ਨਹੀਂ ਦੇਣੇ। ਹੈ ਨਾ? ਤੇ ਉਹਾਂ ਕਾਸਟ ਆਉਂਦਾ ਗਾ, ਬਾਹਲੇ ਫਾਰਮਰਸ ਹੁੰਦਾ ਕੀ ਆ ਕਿ ਉਹ ਕੰਪਨੀਆਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਟੈਸਟ ਕਰ ਲਓ। ਹੂੰ, ਓਕੇ। ਕੰਪਨੀ ਉਹ ਮੋਸਟਲੀ ਬੇਸਿਕ ਜਿਹਾ ਟੈਸਟ ਕਰਦੀ ਆ ਵੀ ਜਿਹੜਾ ਕਿ ਅਸੀਂ ਆਪ ਦਾ ਸਮਾਨ ਵੇਚ ਦੀਏ, ਹੈ ਨਾ? ਹੂੰ, ਫਾਰਮਰਾਂ ਨੂੰ ਮੇਰਾ ਤਾਂ ਇਹੀ ਕਹਿਣਾ ਵੀ ਕਿਤੋਂ ਵੀ ਤੁਸੀਂ ਟੈਸਟ ਕਰਾਉਣਾ, ਟੈਸਟ ਕੰਪਰੀਹੈਂਸਿਵ ਕਰਾਵੋ, ਆਪ ਪੇ ਕਰ ਦਿਓ। ਠੀਕ ਹੈ ਜੀ। ਨਾ, ਕਿਤੇ ਤਾਂ ਫ੍ਰੀ ਹੁੰਦਾ, ਕਿਤੇ ਉਹ $150 ਦੀ ਰਿਪੋਰਟ ਆਉਂਦੀ ਆ, ਉਹਦੇ ਨਾਲ ਜੋ ਤੁਹਾਨੂੰ ਡੇਟਾ ਮਿਲਦਾ ਗਾ, ਫਿਰ ਉਹ ਤੁਹਾਨੂੰ ਸਾਰਾ ਪਤਾ ਲੱਗ ਜਾਂਦਾ, ਵੀ ਕਿੱਥੇ ਆ, ਕੀ ਆ, ਹੈ ਨਾ? ਕੋਈ 150 ਦੀ, 200 ਦੀ, ਡਿਪੈਂਡ ਕਰਦਾ ਵੀ ਕਿੰਨਾ ਕੰਪਰੀਹੈਂਸਿਵ, ਕਿੰਨਾ ਅਸੀਂ ਉਹਨਾਂ ਨੂੰ ਸਟੱਡੀ ਕਰਨਾ। ਠੀਕ ਹੈ। ਉਹ ਇਸ ਮੌਕੇ ਸੋ ਇੱਕ ਤਾਂ ਚਲੋ ਆਪਣੇ ਇਰੀਗੇਸ਼ਨ ਸਿਸਟਮ ਪਾਣੀ-ਪੂਣੀ ਵਾਲਾ ਆ, ਉਹਦਾ ਸਿਸਟਮ ਸੈੱਟ ਜਿਹੜਾ ਉਹ ਕਰ ਲਿਆ ਜਾਵੇ। ਕੋਈ ਸਪਰੇਅ ਵਗੈਰਾ ਦਾ ਵੀ ਟਾਈਮ ਹੈਗਾ ਆ ਜਾਂ ਕਿਉਂਕਿ ਹੁਣ ਡੋਰਮੈਂਸੀ ਵੱਲ ਨੂੰ ਜਿਹੜਾ ਉਹ ਜਾ ਰਹੇ ਆ, ਜਿਪਸਮ ਦੀ ਗੱਲ ਕੀਤੀ ਆ ਤੁਸੀਂ, ਕੋਈ ਹੋਰ ਚੀਜ਼ਾਂ ਵੀ ਜਿਹੜੀਆਂ ਪਾਉਣ ਵਾਲੀਆਂ ਹੈਗੀਆਂ? ਨਹੀਂ, ਬਾਹਲੇ ਲੋਕ ਇਸ ਵਕਤ ਨਾ ਅੱਗੇ ਜ਼ਿੰਕ ਸਲਫੇਟ ਪਾ ਦਿੰਦੇ ਆ ਟਰੀਆਂ ਨੂੰ ਡੋਰਮਟ ਦੇ ਵਿੱਚ ਭੇਜਣ ਨੂੰ, ਵੀ ਪੱਤੇ ਝੜ ਜਾਣ ਤੇ ਜਾ ਵੜੇ। ਠੀਕ ਹੈ। ਪਰ ਹਾਂ, ਮੋਸਟਲੀ ਉਹ ਕੰਡੀਸ਼ਨਸ ਉਦੋਂ ਆਉਂਦੀਆਂ ਜਦੋਂ ਤੁਹਾਡੇ ਸੀਜ਼ਨ ਦੇ ਵਿੱਚ ਡਿਜ਼ੀਜ਼ਜ਼ ਕਾਫੀ ਲੱਗੀਆਂ ਹੁੰਦੀਆਂ। ਹੂੰ। ਐਤਕੀ ਗਰਮੀ ਇੰਨੀ ਪਈ ਕਿ ਡਿਜ਼ੀਜ਼ਜ਼ ਬਹੁਤ ਘੱਟ ਲੱਗੀਆਂ, ਹੈ ਨਾ? ਫਾਰਮਰਸ ਮੋਸਟਲੀ ਜਾਣਦੀ ਕਾਸਟ ਵਾਈਜ਼ ਸੇਵਿੰਗ ਕਰ ਰਹੇ ਆ, ਉੱਦਾਂ ਦਾ ਕੁਝ ਨਹੀਂ ਕਰਦੇ, ਹੈ ਨਾ? ਵੀ ਜਿਹੜਾ ਤੁਸੀਂ ਬੇਸਿਕ ਸਰਵਾਈਵਬਿਲਿਟੀ ਕਿੱਟ ਦੇ ਵਿੱਚ ਤਾਂ ਉਹੀ ਆਇਆ ਵੀ ਤੁਸੀਂ ਮੋਸਟਲੀ ਤਾਂ ਜਿਹੜੇ ਕਰਾਪ ਆ ਜਿੰਨਾ ਮਿਨੀਮਮ ਚਾਹੀਦਾ ਉਹਨਾਂ ਨੂੰ, ਹੈ ਨਾ? ਨਾਈਟ੍ਰੋਜਨ ਚਾਹੀਦੀ ਆ, UN32 ਪਾਇਆ, ਜ਼ਿੰਕ ਪਾਈ, ਬੋਰਾਨ ਪਾਈ, ਹਿਊਮਿਕ ਐਸਿਡ ਪਾਇਆ। ਦੂਸਰਾ ਇਹ ਆ ਜਦੋਂ ਵਿੰਟਰ ਦੇ ਵਿੱਚ ਨਾ ਜਿੰਨਾ ਤੁਸੀਂ ਹਿਊਮਿਕ ਐਸਿਡ ਪੈਨੇਟ੍ਰੈਂਟ ਗਰਾਊਂਡ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੋਗੇ, ਓਨਾ ਤੁਹਾਨੂੰ ਰਿਜ਼ਲਟਸ ਉਹ ਬਹੁਤ ਵਧੀਆ ਆਉਣਗੇ। ਕਿਉਂ? ਆਕਸੀਜਨ ਦੇ ਨਾਲ ਨਾ ਜਿਹੜੇ ਤੁਹਾਡੇ ਤੱਤ ਵੀ ਆ ਗਰਾਊਂਡ 'ਚ, ਬੈਕਟੀਰੀਆ ਹੈਗਾ, ਉਹ ਵੀ ਗਰੋ ਹੋਊਗਾ, ਹੈ ਨਾ? ਇੱਕ ਤਾਂ ਗਿੱਲਾ ਰਹਿੰਦਾ, ਉਹਨੇ ਜਿੰਨਾ ਉਹਦੀ ਗਰੋਥ ਹੋਊਗੀ, ਉਹਨੇ ਕਨਵਰਟ ਛੇਤੀ ਕਰਨਾ ਜੋ ਕੁਝ ਨਿਊਟ੍ਰੀਐਂਟਸ ਸੋਇਲ ਦੇ ਵਿੱਚ ਪਏ ਆ। ਠੀਕ ਹੈ ਜੀ। ਤੇ ਨਾਲ ਜੇ ਤੁਸੀਂ ਉਹਨਾਂ ਨੂੰ ਫੀਡ ਵੀ ਕਰਦੇ ਹੋ, ਕਿਉਂ? ਹਿਊਮਿਕ ਐਸਿਡ ਉਹਨਾਂ ਦਾ ਫੀਡ ਆ ਇੱਕ ਤਰ੍ਹਾਂ ਦਾ। ਤੇ ਠੀਕ। ਦੂਸਰੇ ਤਰ੍ਹਾਂ ਦਾ ਪੋਟਾਸ਼ੀਅਮ ਆ ਉਹਦੇ ਵਿੱਚ, ਕਿਉਂ? ਅਗਲੇ ਸਾਲ ਨੂੰ ਫਿਰ ਉਹ ਪੋਟਾਸ਼ੀਅਮ ਵੀ ਯੂਜ਼ ਆ ਜਾਂਦਾ, ਹੈ ਨਾ? ਵੀ ਇਸ ਵਕਤ ਪੈਨੇਟ੍ਰੈਂਟ, ਸਰਫੈਕਟੈਂਟ ਪਾ ਕੇ ਕੋਈ ਉੱਦਾਂ ਦੇ ਪ੍ਰੋਡਕਟ ਜਿਹਦੇ ਨਾਲ ਹਿਊਮਿਕ ਐਸਿਡ ਦੇ ਨਾਲ ਤੁਹਾਡੀ ਸੋਇਲ ਦੀ ਕੰਡੀਸ਼ਨ ਚੇਂਜ ਹੋ ਜਾਂਦੀ ਆ। ਜਦੋਂ ਜਦੋਂ ਮੁੱਕੂਗਾ, ਨੈਕਸਟ ਸੀਜ਼ਨ ਆਊਗਾ, ਹੈ ਨਾ? ਬਲੂਮ ਵੇਲੇ ਕੋਈ ਬਡਜ਼ ਜਦੋਂ ਆਉਂਦੇ ਆ, ਉਦੋਂ ਉਹਨਾਂ ਦੇ ਰਿਜ਼ਲਟ ਦੇਖੇ ਜਾਣਗੇ ਜੋ ਵਿੰਟਰ 'ਚ ਕੰਮ ਕੀਤਾ ਹੋ। ਜੀ, ਜੀ। ਹਾਂਜੀ। ਸੋ ਆਪਾਂ ਜਸਬੀਰ ਜੀ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਜਿਹੜੀ ਉਹ ਅੱਗੇ ਹੋਰ ਕਰਦੇ ਹਾਂ। ਜਿਹੜੇ ਟਰੰਪ ਹੁਣਾਂ ਦੇ ਆਉਣ ਦੇ ਨਾਲ ਪਾਲਿਸੀ ਦੇ ਵਿੱਚ ਕੀ ਚੇਂਜਸ ਦੀ ਉਮੀਦਾਂ ਨੇ ਤੇ ਕੀ ਜਿਹੜੀਆਂ ਉਹ ਕਿਆਸ ਰਹੀਆਂ ਆ, ਉਸ ਬਾਰੇ ਆਪਾਂ ਚਰਚਾ ਕਰਦੇ ਹਾਂ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਜੁੜੇ ਰਹੋ ਏਦਾਂ ਹੀ ਸਾਰੇ ਸਰੋਤਿਆਂ ਨੂੰ ਕਹਿੰਦੇ ਆ ਪੰਜਾਬੀ ਰੇਡੀਓ USA ਦੇ ਨਾਲ। ਹਾਂਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਅਪਡੇਟ ਫਾਰਮਿੰਗ ਪ੍ਰੋਗਰਾਮ ਚੱਲ ਰਿਹਾ, ਜੁੜੇ ਹੋਏ ਨੇ ਮੇਰੇ ਨਾਲ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਕਰਨ ਵੀਰ ਜੀ, ਸਤਿ ਸ੍ਰੀ ਅਕਾਲ ਜੀ, ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਕ ਵਾਰੀ ਫਿਰ ਦੱਸ ਦਈਏ, ਵਿਸ਼ੇਸ਼ ਤੌਰ ਦੇ ਉੱਤੇ ਸਪੋਰਟ ਕਰਦੇ ਨੇ, ਸਪਾਂਸਰ ਕਰਦੇ ਨੇ USDA NRCS ਵਾਲੇ। ਆਪਾਂ ਪ੍ਰੋਗਰਾਮ ਤੋਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਵੀ ਵਿੰਟਰ ਦੇ ਲਈ ਕੀ ਕਰਨਾ, ਕੀ ਸਮੱਸਿਆਵਾਂ ਆ ਰਹੀਆਂ, ਕੀ ਉਸ ਦੇ ਵਿੱਚ ਤੁਸੀਂ ਕਿੱਤਾ ਜਿਹੜਾ ਉਹ ਜਾ ਸਕਦਾ ਆ। ਪਿਛਲੇ ਜਿਹੜੇ ਕਈ ਸਾਲਾਂ ਤੋਂ ਜਿਹੜੇ ਫਾਰਮਰਸ ਆ ਉਹ ਇਹ ਪਾਲਿਸੀਜ਼ ਨੂੰ ਲੈ ਕੇ ਜਾਂ ਜੋ ਉਹਨਾਂ ਦੇ ਨਾਲ ਚੱਲ ਰਿਹਾ ਆ ਉਸ ਨੂੰ ਲੈ ਕੇ ਅਕਸਰ ਚਰਚਾ ਕਰਦੇ ਰਹਿੰਦੇ ਆ ਵੀ ਆਹ ਸਮੱਸਿਆਵਾਂ ਚੱਲ ਰਹੀਆਂ ਆ। ਟ੍ਰੇਡ ਨੂੰ ਲੈ ਕੇ ਵੀ, ਉਹਨਾਂ ਦਾ ਸਮਾਨ ਦੀ ਕੀਮਤ ਨੂੰ ਲੈ ਕੇ ਵੀ, ਕਮੋਡਿਟੀ ਦੀ ਪ੍ਰਾਈਸ ਨੂੰ ਲੈ ਕੇ ਵੀ, ਉਹ ਸਾਰਾ ਕੁਝ ਜਿਹੜਾ ਉਹ ਚਰਚਾ ਚੱਲਦੀ ਆ। ਹੁਣ ਪ੍ਰਸ਼ਾਸਨ ਚੇਂਜ ਹੋਣ ਜਾ ਰਿਹਾ ਆ। ਜਨਵਰੀ ਦੇ ਵਿੱਚ ਜਿਹੜੇ ਡੋਨਲਡ ਟਰੰਪ ਆ ਉਹ ਮੁੜ ਕੇ ਆ ਰਹੇ ਆ। ਟੈਰਿਫਸ ਦੀ ਉਹਨਾਂ ਨੇ ਗੱਲ ਕੀਤੀ ਹੈ, ਟ੍ਰੇਡ ਵਾਰਸ ਦੀ ਜਿਹੜੀ ਆ ਉਹ ਚਰਚਾ ਸ਼ੁਰੂ ਹੋਈ ਆ। ਤੁਹਾਨੂੰ ਕੀ ਲੱਗਦਾ ਐਗਰੀਕਲਚਰ ਨੂੰ ਲੈ ਕੇ ਉਹਨਾਂ ਦੀਆਂ ਕਿੱਦਾਂ ਦੀਆਂ ਪਾਲਿਸੀਜ਼ ਰਹਿ ਸਕਦੀਆਂ ਹੈ? ਕੀ ਚੇਂਜਸ ਜਿਹੜੀਆਂ ਆਪਾਂ ਇੰਟਰਨਲ ਜਿਹੜੀਆਂ ਇੱਥੇ ਐਗਰੀਕਲਚਰ ਦੀਆਂ ਪਾਲਿਸੀਜ਼ ਦੇ ਵਿੱਚ ਜਿਹੜੀਆਂ ਉਹ ਦੇਖਣ ਨੂੰ ਮਿਲ ਸਕਦੀਆਂ? ਹਾਂ, ਰਾਜਕਰਨ ਵੀ ਦੇਖੋ, ਆਪਣੀ ਉੱਦਾਂ ਪੱਗ ਦੀ ਟੀਮ ਕਾਫੀ ਇਨਵੋਲਵਡ ਰਹੀ ਆ, ਜਿਹੜੇ ਪਾਲਿਸੀ ਮੇਕਰਸ ਆ ਜੀ। ਹੈ ਨਾ। ਸ਼ੋਰਟ ਟਰਮ ਦੇ ਵਿੱਚ ਤਾਂ ਜੇ ਕਹਿ ਦਈਏ ਵੀ ਨਾ, ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ, ਪਾਰਟੀ ਚੇਂਜ ਹੁੰਦੀ ਆ, ਉਹਦੇ ਇਮੀਡੀਏਟ ਤਾਂ ਕੋਈ ਵੀ ਇੰਨਾ ਇਫੈਕਟ ਨਹੀਂ ਪੈਂਦਾ ਕਿ ਜਿਹੜੀਆਂ ਪਾਲਿਸੀਜ਼ ਆ ਉਹਨੂੰ ਬਣਦਿਆਂ ਨੂੰ ਬਹੁਤ ਲੌਂਗ ਟਾਈਮ ਲੱਗ ਜਾਂਦਾ ਤੇ ਉਹਨਾਂ ਨੂੰ ਜਾਂਦੀ ਚੇਂਜ ਕਰਨਾ ਇੰਨਾ ਸੌਖਾ ਨਹੀਂਗਾ, ਛੇਤੀ ਨਹੀਂ। ਜੀ। ਹਨਾ, ਹਾਂ, ਇਹ ਜ਼ਰੂਰ ਹੈਗਾ ਗਾ ਕਿ ਜਦੋਂ ਅਸੀਂ ਦੇਖਦੇ ਹਾਂ ਆਪਣੇ ਦੋ ਪਾਰਟੀ ਸਿਸਟਮ ਆ, ਡੈਮੋਕ੍ਰੈਟ ਤੇ ਰਿਪਬਲਿਕਨਸ, ਜਦੋਂ ਰਿਪਬਲਿਕਨਸ ਆਉਂਦੇ ਆ ਉਦੋਂ ਜਾਣਦੀ ਟੈਰਿਫ ਜਿਹੜੀ ਟ੍ਰੇਡ ਵੋਰ ਆ ਉਹ ਤਾਂ ਲੱਗਦੀ ਆ। ਹੈ ਨਾ। ਜੇ ਦੇਖੋ ਜਿਹੜੇ ਟ੍ਰੇਡਸ ਆ, ਜਿਹੜੇ ਅਸੀਂ ਜਿੰਨਾ ਸਮਾਨ ਅਸੀਂ ਦੂਸਰੀਆਂ ਕੰਟਰੀਆਂ ਨੂੰ ਵੇਚਦੇ ਆ, ਜਿੰਨਾ ਉਹ ਸਾਨੂੰ ਵੇਚਦੇ ਆ, ਜੇ ਅਸੀਂ ਬਰੋਬਰ ਦਾ ਨਾ ਉਹਨਾਂ ਨੂੰ ਵੇਚੀਏ, ਉੱਥੇ ਫਿਰ ਟ੍ਰੇਡ ਆਫਸੈਟ ਹੋ ਜਾਂਦਾ। ਹੈ ਨਾ। ਜਿਹੜੀ ਇੱਥੋਂ ਦੀ US ਦੀ ਇਕਾਨਮੀ ਆ ਉਹ ਤਾਂ ਬਹੁਤ ਡਿਟੇਲ ਦੇ ਵਿੱਚ ਵੀ ਇਹ ਸਾਰੀ ਇਫੈਕਟ ਕਿੱਦਾਂ ਚੱਲਦੀ ਹੈ, ਇਹ ਸਾਰੀ ਟ੍ਰੇਡ ਤੇ ਆ। ਜੀ। ਹਾਂ, ਤੇ ਹਾਂ, ਹੁਣ ਪ੍ਰੈਜ਼ੀਡੈਂਟ ਟਰੰਪ ਇਲੈਕਟ ਹੋਏ ਆ, ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਅੱਗੇ ਵੀ ਪਾਲਿਸੀਜ਼ ਸੀ, ਉਹ ਪਾਲਿਸੀਜ਼ ਆਉਣਗੀਆਂ ਭਾਵੇਂ ਹੌਲੀ-ਹੌਲੀ, ਕਿਉਂ ਉਹ ਟ੍ਰੇਡ ਵੋਰ ਤਾਂ ਲੱਗਣੀ ਆ। ਨਾ, ਪਰ ਉਹਦੇ ਨਾਲ ਜਦੋਂ ਤੁਸੀਂ ਓਵਰਆਲ ਦੇਖਿਆ ਜਾਵੇ ਇਫੈਕਟ ਕਿੱਥੇ ਪੈਣਾ। ਜਦੋਂ ਪ੍ਰੈਜ਼ੀਡੈਂਟ ਬਾਈਡਨ ਰਿਹਾ, ਉਹਨਾਂ ਦੇ ਵੀ ਜਿਹੜੇ ਪਾਲਿਸੀ ਕਲਾਈਮੇਟ ਪਾਲਿਸੀਜ਼ ਤੇ ਇੰਪੈਕਟਸ ਹੋਏ ਆ। ਜਾਣੀ ਦੀ ਪਹਿਲੀ ਗੱਲ ਤਾਂ ਡ੍ਰਿਲਿੰਗ ਤੇ ਆਇਆ ਕੁਐਸਚਨ, ਡ੍ਰਿਲ ਕਰੀਏ ਨਾ ਕਰੀਏ। ਹਨਾ। ਜਦੋਂ ਡੈਮੋਕ੍ਰੈਟ ਗ੍ਰੀਨ ਐਨਰਜੀ ਪੁਸ਼ ਕਰਦੇ ਆ, ਡੀਜ਼ਲ ਦੀ ਪ੍ਰਾਈਸ ਉਹੀ $5 ਹੋ ਗਈ ਆ, ਉਹ ਸਾਰੀ ਇਕਾਨਮੀ ਤੇ ਇਫੈਕਟ ਪਾਉਂਦੀ ਆ। ਜਦੋਂ ਰਿਪਬਲਿਕਨਸ ਆਉਂਦੇ ਆ ਉਦੋਂ ਜਾਣਦੀ ਉਹ ਡ੍ਰਿਲ ਜ਼ਿਆਦਾ ਕਰਨਾ ਸ਼ੁਰੂ ਕਰ ਦਿੰਦੇ ਆ। ਹੈ ਨਾ। ਅਮਰੀਕਾ ਲੀਡਰ ਸੀਗਾ ਕਰੂਡ ਆਇਲ ਦੇ ਵਿੱਚ ਪ੍ਰੋਡਿਊਸ ਕਰਨ ਦੇ ਵਿੱਚ, ਤੇ ਹੁਣ ਉਹ ਫੇਰ ਉਸੇ ਡਾਇਰੈਕਸ਼ਨ 'ਚ ਜਾਊਗਾ, ਉਹਦੇ ਨਾਲ ਘਟੂਗਾ ਥੋੜਾ ਜਿਹਾ, ਇਕਾਨਮੀ ਤੇ ਆਫਸੈਟਸ ਹੋਣਗੀਆਂ। ਠੀਕ ਹੈ। ਜਿਹੜੇ ਜਦੋਂ ਤੁਸੀਂ ਡ੍ਰਿਲਿੰਗ ਵੀ ਕਰਦੇ ਆ, ਜਿਹੜੇ ਉਹਨਾਂ ਦੇ ਬਹੁਤ ਕੈਮੀਕਲਸ ਜਿਹੜੇ ਫਰਟੀਲਾਈਜ਼ਰਸ ਬਣਦੇ ਆ, ਉਹ ਬਾਈ ਪ੍ਰੋਡਕਟ ਆ ਉਹਨਾਂ ਦੇ ਪੈਟਰੋਲੀਅਮ ਦੇ। ਹਾਂਜੀ। ਉਦੋਂ ਵੀ ਫਿਰ ਉਹਨਾਂ ਤੇ ਇਫੈਕਟ ਪੈਂਦਾ। ਜੇ ਅਸੀਂ ਹੁਣ ਦੇਖੀਏ ਵੀ ਸਭ ਤੋਂ ਜ਼ਿਆਦਾ ਜਿੱਥੇ ਲੇਟਲੀ ਜਿੰਨੇ ਇਫੈਕਟ ਹੋਏ ਆ ਨਾ, ਨਿਊਜ਼ ਤਾਂ ਬੜੇ ਆਉਂਦੇ ਆ, ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਪਾਲਿਸੀ ਤੇ ਪੈਂਦਾ ਉਹ ਹੈਗਾ ਕਿ ਅਸੀਂ ਪਾਲਿਸੀ 'ਚ ਇਨਵੋਲਵਡ ਨਹੀਂ ਗੇ। ਓਕੇ, ਠੀਕ ਹੈ। ਜਦੋਂ ਹੁਣ ਤੁਸੀਂ ਕਮੋਡਿਟੀਜ਼ ਦੇਖੋ, ਕੋਰਨ ਦੇਖ ਲਓ, ਸੋਇਆਬੀਨਸ ਦੇਖ ਲਓ, ਕਾਟਨ ਦੇਖ ਲਓ, ਇਹ ਸਟਾਕ ਮਾਰਕੀਟ ਤੇ ਪੂਰੇ ਟ੍ਰੇਡ ਹੁੰਦੇ ਆ। ਜੇ ਇਹਨਾਂ ਦੇ ਵਿੱਚ ਜਾਣੀ ਦੀ ਸਰਪਲਸ ਹੋ ਜੇ, ਹੋਰ ਹੋ ਜੇ, ਉਹ ਇੱਕਦਮ ਪਤਾ ਲੱਗਣਾ ਸ਼ੁਰੂ ਕਰ ਦਿੰਦਾ, ਉਹ ਸਾਰੀ ਕੰਟਰੀ ਦੀ ਇਕਾਨਮੀ ਤੇ ਇਫੈਕਟ ਪਾਉਂਦਾ ਗਾ। ਸੋ ਉਹ ਫਿਰ ਆਊਟਲੈਟ ਉਹਨਾਂ ਦਾ ਲੱਭਦੇ ਰਹਿੰਦੇ ਆ। ਜਿਹੜੇ ਸਪੈਸ਼ਲਟੀਜ਼ ਕ੍ਰੌਪ ਆ, ਜਿਹੜੇ ਮੋਸਟਲੀ ਕੈਲੀਫੋਰਨੀਆ ਦੇ ਵਿੱਚ ਹੈਗੇ ਆ, ਰੇਜ਼ਨ ਹੋ ਗਿਆ, ਬਦਾਮ ਹੋ ਗਏ, ਪਿਸਤਾ ਹੋ ਗਿਆ, ਇਹ ਸਾਰੇ ਸਪੈਸ਼ਲਟੀਜ਼ ਕ੍ਰੌਪ ਆ। ਇਹ ਉਹ ਮੇਨ ਸਟ੍ਰੀਮ ਵਾਲੇ ਹੈ ਨਹੀਂ ਗੇ, ਇਹ ਨਾ ਲੁਕੇ ਰਹਿੰਦੇ ਆ। ਹੈ ਨਾ। ਬਈ ਜੇ ਜਾਣਦੀ ਹੁਣ ਕੱਲ ਨੂੰ ਕੰਟਰੀ ਨੇ ਕਿਸੇ ਪਾਸਿਓਂ ਕੋਈ ਜਾਣੀ ਦੀ ਆਪਦੀ ਓਵਰਆਲ ਬੈਲੈਂਸਿੰਗ ਕਰਨੀ ਆ,
ਪ੍ਰਾਇਓਰਟੀ ਤਾਂ ਉੱਥੇ ਦਿੱਤੀ ਜਾਊਗੀ ਜਿੱਥੇ ਇਕਾਨਮੀ ਤੁਹਾਡੀ ਜਾਣੀ ਦੀ ਇੰਪੈਕਟ ਨਾ ਹੋਵੇ। ਠੀਕ ਹੈ ਜੀ। ਜਿਹੜੀ ਦੁਨੀਆ ਦੇ ਵਿੱਚ ਦਿਸੂਗੀ, ਹੈ ਨਾ? ਹੂੰ, ਵੀ ਜਿੱਥੇ ਅਸੀਂ ਕੈਲੀਫੋਰਨੀਆ ਵਾਲਿਆਂ ਦੇ ਥਾਵਾਂ ਤੇ ਰਹਿੰਦੇ ਹਾਂ, ਸਪੈਸ਼ਲਟੀ ਕਰਾਫਟ ਪ੍ਰੋਡਿਊਸ ਕਰਦੇ ਹਾਂ, ਉਹ ਸਾਡੇ ਲਈ ਬਹੁਤ ਇੰਪੋਰਟੈਂਟ ਆ, ਹੈ ਨਾ? ਤੇ ਪਰ ਉਹ ਯੂਐਸ ਦੀ ਇਕਾਨਮੀ ਦੇ ਲਈ ਨਹੀਂ ਗੇ, ਹੂੰ, ਹੈ ਨਾ? ਉੱਥੇ ਫਿਰ ਕੁਐਸਚਨ ਇਹ ਆਉਂਦਾ ਵੀ ਜਿੱਦਾਂ ਤੁਸੀਂ ਆਪਦਾ ਇਨਫਲੂਐਂਸ ਕੀ ਕਰਨਾ? ਸਾਡੇ ਇਨਫਲੂਐਂਸ ਟੀਮਸ ਵੀ ਬਹੁਤ ਘੱਟ ਆ। ਹੂੰ, ਤੁਸੀਂ ਦੇਖੋ ਲੇਟਲੀ ਜਦੋਂ ਦੇ ਆਲਮੰਡ ਪ੍ਰੈਜ਼ੀਡੈਂਟ ਨਵੀਂ ਬੁੜੀ ਆਈ ਆ ਕਲਵੇਟ, ਉਹਨੇ ਕਾਫੀ ਚੇਂਜਸ ਪਾਈਆਂ, ਕਿਉਂ? ਇਨਪੁਟਸ ਲੈ ਰਹੇ ਆ, ਫੀਡਬੈਕ ਲੈ ਰਹੇ ਆ। ਫੀਡਬੈਕ ਲੈ ਰਹੇ ਆ, ਕਾਂਸਟੈਂਟਲੀ ਆਪਟੀਮਾਈਜ਼ ਕਰਦੇ ਆ, ਹੈਨਾ? ਤੇ ਵੀ ਉਹ ਆਪਦੇ ਆਪ ਨੂੰ ਕੰਟਰੋਲ ਕਰਦੇ ਆ। ਅਸੀਂ ਛੋਟੇ ਪਲੇਅਰ ਆ ਮਾਰਕੀਟ ਦੇ ਵਿੱਚ, ਜਿਹੜੇ ਕਮੋਡਿਟੀ ਮਾਰਕੀਟ ਦੇ ਵਿੱਚ ਬਦਾਮ ਹੋਏ, ਹੋਰ ਹੋਏ ਜਾਂਦੀ ਇਹ ਰਿਲੇਟਿਵ ਟੂ ਜਿਹੜੇ ਕੋਰਨ ਤੇ ਸੋਇਆਬੀਨ ਹੋਰ ਇਦਾਂ ਦੇ ਕ੍ਰਾਪਸ ਆ, ਹਨਾ? ਉਹਨਾਂ ਦੇ ਲਈ ਸਾਨੂੰ ਜਿਹੜੀਆਂ ਪਾਲਿਸੀਜ਼ ਇਫੈਕਟ ਕਰਨੀਆਂ, ਇੱਕ ਇਹ ਚੀਜ਼ ਆ ਕਿ ਰਿਪਬਲਿਕਨ ਸੁਣਨ ਨੂੰ ਕਾਫੀ ਤਿਆਰ ਆ। ਓਕੇ। ਜੇ ਅਸੀਂ ਨਾ ਇਨਪੁਟਸ ਦਈਏ, ਪ੍ਰੈਜ਼ੀਡੈਂਟ ਟਰੰਪ ਆਊਗਾ, ਉਹਨਾਂ ਨੇ ਸਾਡੇ ਉਹ ਪਾਣੀ ਦੇ ਇਸ਼ੂ ਵੀ ਸੁਣੂਗਾ, ਹੈ ਨਾ? ਕਿੱਡੀ ਛੇਤੀ ਚੇਂਜਸ ਆਉਂਦੀਆਂ, ਉਹ ਟਾਈਮ ਲੱਗੂਗਾ। ਉਹ ਤਾਂ ਹੈ, ਓਵਰਨਾਈਟ ਤਾਂ ਨਹੀਂ ਕੁਝ ਵੀ ਚੇਂਜ। ਓਵਰਨਾਈਟ ਤਾਂ ਕੁਝ ਨਹੀਂ ਹੋਣਾ। ਤੇ ਫਿਰ ਜਿਹੜੇ ਦੂਸਰੀਆਂ ਵੀ ਜਿੱਥੇ ਜਾਂਦੀ ਸਾਨੂੰ, ਹੁਣ ਦੇਖੋ ਆਪਾਂ ਗੱਲ ਕਰਕੇ ਹਟੇ ਆਂ, ਏਅਰਬੋਰਡ ਦੇ ਵਿੱਚ $4.5 ਬਿਲੀਅਨ ਗ੍ਰਾਂਟਸ ਆਈ ਆ। ਕੁਐਸਚਨ ਉਹ ਆ ਵੀ ਫਾਰਮਰਸ ਨੂੰ ਕਿੰਨੀ ਆਈ ਆ? ਉਹ CO2 ਰਿਡਕਸ਼ਨ ਕਰਨੀ ਆ, ਅਸੀਂ ਤਾਂ ਬੂਟੇ ਲਾ ਲਾ ਕੇ ਆਲਰੇਡੀ ਕਰੀ ਜਾਂਦੇ ਆ, ਹਨਾ? ਉਹ ਕੋਈ ਮੈਸੇਜ ਨਹੀਂ ਦਿੰਦਾ, ਹਨਾ? ਤੇ ਇਹਦੇ ਵਿੱਚ ਇਹ ਹੈਗਾ ਵੀ ਜਿੰਨਾ ਅਸੀਂ ਜਾਣੀ ਦੀ ਇਕੱਠੇ ਹੋ ਕੇ, ਸਾਡੀ ਸਟਰੈਂਥ ਤਾਂ ਉਹੀ ਆ ਕਿ ਅਸੀਂ ਯੂਨੀਫਾਈ ਇਕੱਠੇ ਹੋ ਕੇ, ਜਿੰਨੇ ਸਾਡੇ ਪੋਲੀਟੀਸ਼ੀਅਨਸ ਹੈਗੇ ਆ, ਉਹਨਾਂ ਨੂੰ ਇਕੱਠੇ ਹੋ ਕੇ ਡਰਾਈਵ ਕਰੀਏ, ਇਹ ਮੈਸੇਜ ਸਿੰਗਲ ਮੈਸੇਜ ਭੇਜੀਏ। ਠੀਕ ਹੈ। ਇੱਕ ਆਪਣੇ ਫਾਰਮਰਾਂ ਦੇ ਲਈ ਤਾਂ ਮੇਨ ਗੱਲ ਇਹੀ ਆ ਕਿ ਦੇਖੋ $4.5 ਬਿਲੀਅਨ ਏਅਰਬੋਰਡ ਵਾਲਿਆਂ ਨੇ, EPA ਨੇ ਕੱਢ ਦਿੱਤਾ, USDA ਨੇ ਹੋਰ ਕੱਢਣੇ ਆ, ਇੱਥੋਂ ਜਿਹੜੇ ਗ੍ਰਾਂਟਸ ਆਉਂਦੇ ਆ, ਵੀ ਸਾਨੂੰ ਤਾਂ ਸਾਡਾ ਹੱਕ ਉਹੀ ਨਹੀਂ ਮਿਲ ਰਿਹਾ, ਨਾ? ਉਹ ਜਿੰਨਾ ਜਾਣੇ ਦੀ ਹੋਰ ਨਵਾਂ ਤਾਂ ਕੀ ਕਰਨ ਦੀ ਲੋੜ ਆ, ਵੀ ਜਿੱਥੇ ਪਾਲਿਸੀ 'ਚ ਸਾਡੇ ਇਫੈਕਟ ਪਏ ਆ, ਹੈ ਨਾ? ਓਵਰਆਲ ਇਹ ਜ਼ਰੂਰ ਚੀਜ਼ ਆ ਵੀ ਕਿ ਗਾਹਾਂ ਨੂੰ ਫਿਊਚਰ ਦੇ ਵਿੱਚ ਜਿਹੜੇ ਆਪਣੇ ਮੈਸੇਜ ਆ ਨਾ, ਫਾਰਮਿੰਗ ਨੂੰ ਹਾਬੀ ਤੋਂ ਛੱਡ ਕੇ ਬਿਜ਼ਨਸ ਦੇ ਮੈਟ੍ਰਿਕ ਤੇ ਲੈ ਆਓ। ਜਿੰਨਾ ਚਿਰ ਤੁਸੀਂ ਬਿਜ਼ਨਸ ਮੈਟ੍ਰਿਕ ਤੇ ਲੈ ਕੇ ਨਹੀਂ ਆਉਂਦੇ, ਓਪਨ ਡਾਇalogue ਨਹੀਂ ਹੁੰਦਾਗਾ, ਉਨਾ ਚਿਰ ਇਹ ਪ੍ਰੋਬਲਮਸ ਤਾਂ ਹੀ ਕਹਿੰਦੇ ਆ ਨਾ ਵੀ ਕਾਰਪੋਰੇਟ ਫਾਰਮਿੰਗ ਸਰਵਾਈਵ ਹੋਊਗੀ, ਫੈਮਿਲੀ ਫਾਰਮ ਰਿਡਕਸ਼ਨ ਘਟਣਗੇ, ਹੈ ਨਾ? ਤੇ ਹਾਂ, ਕੰਟਰੀਜ਼ ਹੁਣ ਚਾਈਨਾ ਦੇ ਨਾਲ ਤਾਂ ਆਲਰੇਡੀ ਟ੍ਰੇਡ ਵੋਰ ਲੱਗੀਆਂ ਹੀ ਸੀ, ਈਵਨ ਪ੍ਰੈਜ਼ੀਡੈਂਟ ਬਾਈਡਨ ਦੇ ਥਰੂ ਵੀ। ਨਾ ਬਦਾਮ ਤਾਂ ਉੱਥੇ ਜਾਂਦੇ ਨਹੀਂਗੇ, ਬਹੁਤ ਘੱਟ ਜਾਂਦੇ ਆ। ਜਿੰਨੇ ਕੁ ਜਾਣੇ ਦੀ ਦੂਸਰੇ ਮਾਰਕੀਟ ਦੇ ਥਰੂ ਜਾਂਦੇ ਆ, ਉਹ ਤਾਂ ਜਾਂਦੇ ਹੀ ਰਹਿਣੇ ਆ, ਹੈ ਨਾ? ਠੀਕ ਹੈ। ਤੇ ਪਰ ਇਹ ਹੈਗਾ ਕਿ ਵੀ ਜਿਹੜੇ ਅਸੀਂ ਹੁਣ ਗਾਹਾਂ ਨੂੰ ਜਿਹੜੀਆਂ ਚੀਜ਼ਾਂ ਇਫੈਕਟ ਕਰਦੀਆਂ, ਟ੍ਰੇਡ ਨੇ ਇਫੈਕਟ ਕਰਨਾ, ਕਲਾਈਮੇਟ ਨੇ ਇਫੈਕਟ ਕਰਨਾ, ਉਹਦੇ ਵਿੱਚ ਜਾਂਦੀ ਸਾਡੀ ਸਟ੍ਰੈਟਜੀ ਕੀ ਹੋਣੀ ਚਾਹੀਦੀ, ਕਿਹਨੂੰ ਮਿਲਣਾ ਚਾਹੀਦਾ, ਕਿੱਥੇ ਅਸੀਂ ਇੰਪੈਕਟ ਸ਼ੋਰਟ ਟਰਮ ਕਰ ਸਕਦੇ ਹਾਂ, ਕਿੱਥੇ ਲੌਂਗ ਟਰਮ ਕਰ ਸਕਦੇ ਹਾਂ, ਹੈ ਨਾ? ਹੁਣ ਤੁਸੀਂ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਜਾਂਦੀ ਜਿਹੜੀ ਲੈਂਡ ਪ੍ਰਾਈਸਿਸ ਆ, ਉਹ ਕਿੰਨੀ ਘਟੀ ਆ, ਹੈ ਨਾ? ਤੇ ਉਹ ਕੰਟੀਨਿਊ ਹੋਊਗੀ ਉਹ ਸਾਰੀ ਚੀਜ਼, ਹੈ ਨਾ? ਅੱਛਾ, ਉਹਨਾਂ ਦਾ ਘਟਣਾ ਜਿਹੜਾ ਲੈਂਡ ਪ੍ਰਾਈਸਿਸ ਦਾ। ਨਹੀਂ, ਉਹ ਨਾ ਲਾਪਸਾਈਡਡ ਜੀ ਹੋ ਜਾਣੀ ਆ। ਇੱਕ ਪਾਸੇ ਤਾਂ ਜਿਹੜੀ ਪ੍ਰਾਈਸ ਅੱਜ ਤੋਂ 2 ਸਾਲ ਸਾਰੀ ਐਵਰੇਜ 25-30 ਹਜ਼ਾਰ ਨੂੰ ਏਕੜ ਹੁੰਦਾ ਸੀ। ਹੁਣ ਉਹ ਇਸ ਵਕਤ ਇੰਨਾ ਹੋ ਗਿਆ ਵੀ ਇੱਕ ਪਾਸੇ ਤਾਂ ਉਹ 25-30 ਹੋਈ ਆ, ਦੂਸਰੇ ਪਾਸੇ ਉਹ 10 ਤੋਂ ਵੀ ਹੇਠਾਂ ਆ ਗਿਆ। ਓਕੇ। $10,000 ਏਕੜ ਤੋਂ ਹੇਠਾਂ ਆ ਚੁੱਕਿਆ ਹੈਗਾ। ਖਾਸ ਕਰਕੇ ਉੱਥੇ ਜਿੱਥੇ ਪਾਣੀ ਦੀ ਦਿੱਕਤ ਆ। ਜਿੱਥੇ ਪਾਣੀ ਦੀ ਦਿੱਕਤ ਆ, ਜਿੱਥੇ ਜਾਂਦੀ ਭਾਵਾਂ ਡੂਅਲ ਸੋਰਸ ਵੀ ਤੁਹਾਡੇ ਕੋਲੇ ਪਾਣੀ ਹੈਗਾ, ਜਿਹੜੇ ਕੈਨਾਲ ਸਿਸਟਮ, ਜਿਹੜੇ ਰਿਜ਼ਰਵੋਇਰ 'ਚ ਪਾਣੀ ਹੈ ਨੀਗਾ, ਉੱਥੇ ਵੀ ਇਫੈਕਟ ਪਊਗਾ। ਉਹ ਜ਼ਮੀਨਾਂ ਅਖੀਰ ਦੇ ਵਿੱਚ ਉਹੀ $2-4,000 ਏਕੜ ਦੀਆਂ ਰਹਿਣੀਆਂ ਹੈਗੀਆਂ। ਓਹ ਵਾਓ! ਹੈ ਨਾ? ਸੁਣਨ ਨੂੰ ਬਹੁਤ ਚੰਗਾ ਲੱਗਦਾ, ਬੰਦੇ ਕਈ ਫਸ ਵੀ ਜਾਂਦੇ ਹੋਣੇ ਆ ਪ੍ਰਾਈਸ ਸੁਣ ਕੇ। ਬਹੁਤ ਜ਼ਿਆਦਾ ਫਸਦੇ ਆ, ਹੈ ਨਾ? ਜਦੋਂ ਹੁਣ ਤੁਸੀਂ ਫਾਰਮਰ ਦੇਖੋ ਜਾਂਦੀ, ਅਗਲਾ ਕਹਿੰਦਾ ਵੀ ਮੈਂ 4 ਗੁਣਾ 5 ਗੁਣਾ ਖੇਤ ਲੈ ਸਕਦਾ ਇਸ ਵਕਤ। 5:1 ਰੇਸ਼ੀਓ ਆ, ਹੈ ਨਾ? ਤੇ ਜਾਣੀ ਦੀ ਉਦੋਂ ਵੀ ਜ਼ਿਆਦਾ ਗਾ ਵੀ ਜਾਣੀ ਦੀ ਜੇ ਲੈ ਸਕਦਾ, ਅਗਲਾ ਕਹਿੰਦਾ ਵੀ ਜਹਾਂ ਜਿੱਥੇ ਨਾ, ਮੈਂ ਤਾਂ ਇਹ ਕਹਿਣਾ ਵੀ ਦੇਖੋ
ਆਪਣੇ ਵੀ ਫਾਰਮਰਸ ਇਸ ਵਕਤ ਇੰਨੇ ਫਾਈਨੈਂਸ਼ੀਅਲੀ ਕੰਸਟ੍ਰੇਨਟਸ ਦੇ ਵਿੱਚ ਆ ਨਾ, ਬਹੁਤ ਜ਼ਿਆਦਾ ਹੈਗੇ। ਜਿੰਨੇ ਵੱਡੇ ਆ ਉਹ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਬਲਮ 'ਚ ਆ। ਉਹ ਇਸ ਵਾਰ ਜਿਹੜੀਆਂ ਕ੍ਰੌਪਸ ਦਾ ਪ੍ਰਾਈਸ ਠੀਕ ਮਿਲਣ ਦੇ ਨਾਲ ਅਗਲੀ ਵਾਰ ਜਿਹੜੀਆਂ ਕਿਸਾਨਾਂ ਨੇ ਇਸ ਵਾਰ ਚੀਜ਼ਾਂ ਛੱਡੀਆਂ ਸੀਗੀਆਂ ਵੀ ਜਿਹੜੀਆਂ ਜ਼ਰੂਰੀ ਨਹੀਂ ਆ ਵੀ ਛੱਡ ਦਿਓ ਕਿਉਂਕਿ ਬਜਟ ਕੰਸਟ੍ਰੇਂਟ ਸੀਗੇ, ਤੁਹਾਨੂੰ ਕੀ ਲੱਗਦਾ ਵੀ ਅਗਲੀ ਵਾਰ ਉਹ ਚੀਜ਼ਾਂ ਨੂੰ ਇਹ ਮੁੜ ਦੁਹਰਾ ਲੈਣਗੇ, ਉਹ ਚੀਜ਼ਾਂ ਪੂਰੀਆਂ ਕਰ ਲੈਣਗੇ? ਯੀਲਡ ਵਗੈਰਾ ਦਾ ਇਸ ਵਾਰ ਥੋੜਾ ਜਿਹਾ ਤਾਂ ਉੱਦਾਂ ਰੌਲਾ ਰਿਹਾ ਓਵਰਆਲ। ਨਹੀਂ ਰਾਜਕਰਨ ਵੀਰ, ਜਦੋਂ ਦੇਖੋ ਨਾ ਫਾਰਮਰ ਹੈਗਾ ਬਾਟਮ ਆਫ ਦਾ ਫੂਡ ਚੇਨ, ਹਾਂ, ਹੈਨਾ? ਤੇ ਪ੍ਰੋਡਿਊਸਰ ਉਹ ਆ ਤੇ ਪਰ ਅਖੀਰ ਚ ਮਿਲਦਾ ਉਹਨੂੰ। ਉਹਦੀ ਸੁਣਦਾ ਹੀ ਕੋਈ ਨਹੀਂ, ਹੈਨਾ? ਕਰਕੇ ਉਹਨੇ ਆਪਦੀ ਇਸ ਮਾਰਕੀਟ ਦੇ ਵਿੱਚ ਇੱਜ਼ਤ ਨਹੀਂ ਬਣਾਈ, ਹੈਨਾ? ਜਾਣਦੀ ਬਿਨਾਂ ਇੱਜ਼ਤ ਤਾਂ ਆਪਣੇ ਦੇਖ ਲਓ, ਤੇ ਉਹਨੂੰ ਤਾਂ ਬੰਦੇ ਨੂੰ ਪੁੱਛਦਾ ਹੀ ਕੋਈ ਨਹੀਂਗਾ। ਕੋਈ ਨਹੀਂ ਪੁੱਛਦਾ, ਜਿਹੜੇ ਮਰਜ਼ੀ ਸਿਵਲਾਈਜੇਸ਼ਨ ਚਲੇ ਜਾਓ, ਜਿਹੜੇ ਮਰਜ਼ੀ ਸਿਵਲਾਈਜੇਸ਼ਨ 'ਚ ਜਾ ਵੜੋ, ਫਾਰਮਰਾਂ ਨੇ ਆਪਦੀ ਇੱਜ਼ਤ ਆਪ ਗਵਾ ਲਈ ਆ। ਕਿਉਂ? ਜਿਹੜਾ ਹੁਣ ਫਰਟੀਲਾਈਜ਼ਰ ਵਾਲਾ ਆਉਂਦਾ, ਉਹ ਕਹਿੰਦਾ ਮੈਨੂੰ ਜ਼ਿਆਦਾ ਵੈਲਿਊ ਇੰਨਾ ਦੇ, ਅਸੀਂ ਨਹੀਂ, ਮੈਂ ਦੇਣਾ ਨਹੀਂ। ਦੂਸਰਾ ਡੀਜ਼ਲ ਵਾਲੇ ਆ, ਉਹ ਆ ਲੇਬਰ ਲਾਜ਼, ਉਹ ਆ ਕੋਈ ਵੀ ਜਿਹੜੇ ਇਨਪੁਟਸ ਫਾਰਮਰ ਨੂੰ ਆਉਂਦੇ ਆ, ਉਹਨਾਂ ਨੇ ਫਾਰਮਰ ਨੂੰ ਦਬਾਇਆ ਹੀ ਦਬਾਇਆ। ਕਿਉਂ? ਅਸੀਂ ਫਾਰਮਰ ਯੂਨਾਈਟਿਡ ਨਹੀਂ ਹੋ ਸਕੇ, ਉਸ ਕਰਕੇ ਜਾਣੀ ਦੀ ਉਹ ਮਾਰ ਖਾਈ ਜਾਂਦੇ ਆ। ਅਖੀਰ ਦੇ ਵਿੱਚ ਕਾਰਪੋਰੇਟ ਫਾਰਮਰ ਟੇਕ ਓਵਰ ਕਰੂ, ਉਹ ਤਾਂ ਕਰਨੀ ਆ ਕਿ ਉਹ ਬਿਜ਼ਨਸ ਮਾਡਲ ਦੱਸ ਰਿਹਾ ਹੈਗਾ। ਜਿੱਥੇ 25-30% ਤੁਹਾਡੇ ਬਿਜ਼ਨਸ ਦੇ ਵਿੱਚ ਫਰਕ ਪੈਂਦਾ ਹੈਗਾ, ਉਹ ਬਹੁਤ ਜ਼ਿਆਦਾ ਵੱਡਾ ਨੰਬਰ ਆ, ਉਹ ਗੈਪ ਵੱਡਾ ਹੋ ਰਿਹਾ, ਹੈਨਾ? ਹੁਣ ਜੇ ਜਾਣਦੀ ਅਸੀਂ 25-30 ਸੈਂਟ ਪ੍ਰਾਈਸ ਵੱਧ ਵੀ, ਜੇ 10% ਪ੍ਰਾਈਸ ਵੱਧ ਵੀ ਗਈ ਤਾਂ ਉਹ ਅਗਲਿਆਂ ਨੇ 20% ਦੂਜਿਆਂ ਨੇ ਚੱਕ ਦੇਣੀ ਆ। ਫਾਰਮਰ ਤਾਂ ਉਸੇ ਕੰਡੀਸ਼ਨ 'ਚ ਹੀ ਰਿਹਾ ਨਾ। ਤੇ ਇਸ ਕਰਕੇ ਜਾਣਦੀ ਜਿੱਥੇ ਤੁਹਾਨੂੰ ਲੌਂਗ ਟਰਮ ਸਟ੍ਰੈਟਜੀ ਦੀ ਲੋੜ ਆ, ਜਿੱਥੇ ਕਿ ਨਾ ਜਾਣਦੀ ਬਈ ਦੋ ਚੀਜ਼ਾਂ ਹੋਣੀਆਂ ਜਿਹੜੀਆਂ ਜਦੋਂ ਤੁਸੀਂ ਐਗ ਇਕਨੋਮਿਸਟ ਨਾਲ ਗੱਲ ਕਰਦੇ ਆ ਨਾ, ਹਾਂਜੀ, ਇਨਪੁਟਸ ਬਹੁਤ ਡਾਇਰੈਕਟ ਆ ਜਾਣੀ ਦੀ। ਉਹ ਤਾਂ ਇਹ ਹੈਗਾ ਕਿ ਜਿੰਨਾ ਚਿਰ ਤੁਹਾਡੀ ਜਾਣੀ ਦੀ ਸਰਵਾਈਵੇਬਿਲਿਟੀ ਲਾਰਜ ਸਕੇਲ ਤੇ ਤੁਸੀਂ ਕਾਰਪੋਰੇਟ ਸਟਰਕਚਰ ਨਹੀਂ ਹੁੰਦਾ, ਤੁਸੀਂ ਸਰਵਾਈਵ ਨਹੀਂ ਕਰਨਾ, ਹੈਨਾ? ਭਾਵੇਂ ਕਿੰਨਾ ਮਰਜ਼ੀ ਹਾਰਡ ਕੰਮ ਕਰ ਲਓ, ਜ਼ੋਰ ਲਾ ਦਿਓ, ਹੈਨਾ? ਉਹ ਸਰਵਾਈਵੇਬਿਲਿਟੀ ਹੈ ਨਹੀਂ ਗੀ। ਦੂਸਰਾ ਹਾਂਜੀ, ਦੂਸਰਾ ਇਹ ਵੀ ਦੇਖੋ, ਹੁਣ ਆਪਣੇ ਵੀ ਜਿਹੜੇ ਜਾਣਦੀ ਸਾਈਡ ਆ, ਹੁਣ ਕਾਫੀ ਜਿਹੜੇ ਜਾਣਦੀ ਮੈਨੂੰ ਇਨਪੁਟਸ ਮਿਲ ਰਹੇ ਆ ਲੋਕਾਂ ਤੋਂ। ਲੋਕਾਂ ਦੇ ਇੰਨੇ ਵੱਡੇ ਬਿੱਲ ਆ ਕਿ ਆਪਣੇ ਲੋਕ ਬਿੱਲ ਦੇ ਨਹੀਂ ਸਕਦੇ ਆਪਦੇ। ਫਰਟੀਲਾਈਜ਼ਰ ਦਾ ਬਿੱਲ, ਮੱਖੀਆਂ ਦਾ ਬਿੱਲ, ਪਾਣੀ ਦੇ ਬਿੱਲ, ਬੈਂਕਾਂ ਦੇ ਪੇਮੈਂਟਸ, ਉਹ ਬਹੁਤ ਪਿੱਛੇ ਆ, ਬਿਹਾਈਂਡ ਚੱਲ ਰਹੇ ਆ ਤੇ ਫੋਰਕਲੋਜ਼ਰ ਸ਼ੁਰੂ ਹੁੰਦੇ ਆ। ਹੁਣ ਲਾਸਟ ਆਉਂਦੇ ਆ, ਫੋਰਕਲੋਜ਼ਰਸ ਆਉਂਦੇ ਆ, ਇਹ ਵਧਣੇ ਆ। ਓਕੇ, ਹੈਨਾ? ਉਹ ਸਿਰਫ ਜਾਣੀ ਦੀ ਜਦੋਂ ਤੁਸੀਂ ਗਟ ਫੀਲ ਨਾ ਕਰਦੇ ਆ ਨਾ ਵੀ ਅੱਗੇ ਚੱਲਦਾ ਵੀ ਰਿਹਾ, ਇਉਂ ਨਹੀਂ ਵੀ ਨਹੀਂ ਚੱਲਦਾ। ਹੁਣ ਪਰ ਇੱਕ ਟਾਈਮ ਤੁਹਾਨੂੰ ਇੰਨਾ ਆਉਂਦਾ ਕਿ ਉਹ ਜਾਂਦੀ ਜੋ ਕੁਝ ਬਣਾਇਆ ਹੁੰਦਾ ਹਾਲ ਤੱਕ ਤੁਹਾਡਾ ਵਾਈਫ ਆਫ ਕਰ ਦਿੰਦਾ। ਇਹਨੇ ਇੱਥੇ ਕਾਰਪੋਰੇਟ ਨੂੰ ਫਾਇਦਾ ਹੋਣਾ ਨਾ, ਜਦੋਂ ਫੈਮਿਲੀ ਫਾਰਮ ਜਿਹੜੇ ਆ ਉਹ ਫੋਰਕਲੋਜ਼ ਹੋਣਗੇ, ਉਹਨਾਂ ਨੇ ਚੱਕੀ ਜਾਣੇ, ਉਹਨਾਂ ਨੇ ਚੱਕਣੇ। ਹੁਣ ਬੈਂਕਸ ਬਹੁਤ ਕਹਿੰਦੀਆਂ ਸੀ ਮਾਰਕੀਟ ਐਗਜ਼ਿਟ ਕਰਨੀ। ਅੱਛਾ, ਜਿਹੜੀ ਖੇਤੀ ਐਗ ਦੀ ਸੈਕਟਰ ਹੀ ਉਹ ਕਹਿੰਦੇ ਅਸੀਂ ਐਗਜ਼ਿਟ ਕਰਨਾਗਾ ਕਿ ਸੈਕਟਰ ਤੁਹਾਨੂੰ ਬੈਂਕ ਵਾਲੇ ਆਪ ਦੱਸ ਰਹੇ ਆ? ਹਾਂ, ਜਦੋਂ ਉਹਨਾਂ ਨਾਲ ਗੱਲ ਕਰੋ ਐਗਜ਼ੀਕਿਊਟਿਵ ਲੈਵਲ ਤੇ। ਅੱਛਾ, ਹੈਨਾ? ਹੁਣ ਇਹਦਾ ਮਤਲਬ ਫਿਰ ਗਾਂ ਤਾਂ ਫਿਰ ਲੋਨ ਵਾਲਾ ਕੰਮ ਤਾਂ ਬੜਾ ਔਖਾ ਹੋਊਗਾ। ਔਖਾ ਤਾਂ ਹੋ ਜੂ, ਪਰ ਇੱਕ ਗੱਲ ਇਹ ਵੀ ਆ ਕਿ ਜਿੱਥੇ ਜਾਣੀ ਦੀ ਜਿਹੜਾ ਤੁਸੀਂ ਓਵਰ ਕਮਿਟ ਕਰਦੇ ਆ, ਓਵਰ ਇਨਵੈਸਟ ਕਰਦੇ ਆ, ਤੁਹਾਨੂੰ ਫਿਰ ਫਾਈਨੈਂਸ਼ਲੀ ਕਰਨ ਨਹੀਂ ਦਿੰਦੇ। ਤੁਹਾਡਾ ਫਾਇਦਾ ਵੀ ਹੋ ਜਾਂਦਾ, ਫਸਦੇ ਨਹੀਂ ਗੇ, ਹੈਨਾ? ਜਦੋਂ ਅੱਗੇ ਹਾਊਸਿੰਗ ਮਾਰਕੀਟ ਸੀਗੀ, ਹੈਨਾ, ਜੇ ਤੁਹਾਨੂੰ 120% ਦਾ ਲੋਨ ਦੇਈ ਜਾਣ, ਸਹੀ ਗੱਲ, ਇੱਥੇ ਲੋਕ ਤਾਂ ਖੇਤ ਹੀ ਨਾ ਖਰੀਦਣੋਂ ਹਟਣ। ਸੋ ਬੇਸਿਕਲੀ ਨਾ ਜਿਹੜੀ ਇਹ ਬੈਲੈਂਸਿੰਗ ਗੇਮ ਆ, ਇਹ ਇਕਾਨਮੀ ਦੇ ਨਾਲ, ਟ੍ਰੇਡਸ ਦੇ ਨਾਲ ਜਿੰਨੀਆਂ ਸਾਡੀ ਵੋਰਸ ਲੱਗੀਆਂ ਗਈਆਂ, ਜਦੋਂ ਤੁਸੀਂ ਉਹਨਾਂ ਸਾਰਿਆਂ ਨੂੰ ਬਹਿ ਕੇ ਕੰਪਰਹੈਂਸਿਵਲੀ ਸਟੱਡੀ ਕਰਦੇ ਆ ਨਾ, ਐਨਾਲਾਈਜ਼ ਕਰਦੇ ਆ ਵੀ ਉਹਨਾਂ ਦੇ ਇੰਪੈਕਟਸ ਕੀ ਹੋ ਰਹੇ ਆ, ਉਹਨਾਂ ਦਾ ਐਂਡ ਰਿਜ਼ਲਟ ਇਹੀ ਆਉਂਦਾ ਹੈਗਾ, ਹੈਨਾ? ਉਹਦੇ ਵਿੱਚ ਹੁਣ ਜਿੱਥੇ ਹੁਣ ਤੁਸੀਂ ਦੇਖੋ ਸਾਡੇ ਪਾਲਿਸੀ ਮੇਕਰਸ ਆ, ਹੈਨਾ, ਪਿਛਲੇ 20 ਸਾਲਾਂ ਦੇ ਵਿੱਚ ਅਸੀਂ ਭਾਵੇਂ ਕੋਈ ਸਾਡਾ ਕਾਂਗਰਸਮੈਨ ਆ, ਕੋਈ ਅਸੈਂਬਲੀਮੈਨ ਆ, ਅਸੀਂ ਖੁੱਲ੍ਹਾ ਕਹਿ ਸਕਦੇ ਆ ਉਹਨਾਂ ਨੇ ਐਗਰੀਕਲਚਰ ਖੇਤੀ ਲਈ ਡੱਕਾ ਨਹੀਂ ਕੀਤਾ, ਡੱਕਾ ਨਹੀਂ ਤੋੜਿਆ ਵਾਕਈ, ਹੈਨਾ?
ਜਾਣਦੀ ਜੇ ਕੀਤਾ ਤਾਂ ਵੀ ਤੁਸੀਂ ਦੱਸ ਦਿਓ, ਹੈ ਨਾ? ਵੀ ਟ੍ਰੇਡਸ ਤੇ ਕੀ ਕੰਮ ਕੀਤਾ ਗਾ, ਹੈ ਨਾ? ਉਹਦੀ ਵੈਲਿਊ ਵਧਾਉਣ ਤੇ ਕੀ ਕੀਤਾ, USDA ਉੱਥੋਂ ਫੰਡਿੰਗ ਆਉਂਦੀ ਹੈ, ਤੁਹਾਡੀ ਕਾਂਸਟੀਟਿਊਂਸੀ ਉੱਥੇ ਇੱਥੇ ਲੋਕਲ ਉਹ ਕਿੰਨਾ ਫੰਡਸ ਲੈ ਕੇ ਆਏ ਆ, ਹੈ ਨਾ? ਉਹ ਸਿਰਫ ਗੱਲਾਂ ਹੀ ਲੈ ਕੇ ਆਏ ਆ, ਵੱਡੇ-ਵੱਡੇ ਗੱਪ। ਨਾ ਤੇ ਹੁਣ ਇਲੈਕਸ਼ਨ ਹੋਈ ਆ, ਤੁਸੀਂ ਦੇਖੋ ਕਿਸੇ ਨੇ ਆਪਣੀ ਹੁਣ ਵੈਲੀ ਦੇ ਵਿੱਚ ਐਗਰੀਕਲਚਰ ਡਰਿਵਨ ਏਰੀਆ ਗਾ, ਹੈ ਨਾ? ਕਿਸੇ ਨੇ ਵੀ ਇੱਕ ਐਗਰੀਕਲਚਰ ਦੇ ਕੋਈ ਨਾ ਕੋਈ ਮੁੱਦਾ ਰੱਖਿਆ। ਪਾਲਿਸੀ ਦਾ ਕੋਈ ਕਿਤੇ ਕੋਈ ਨਹੀਂ ਸੀਗਾ। ਪਾਲਿਸੀ ਦਾ ਜ਼ੀਰੋ ਰਿਹਾ ਗਾ। ਉਹ ਹੂੰ। ਕਿਉਂ? ਅਸੀਂ ਉਹਨਾਂ ਨੂੰ ਅਕਾਊਂਟੇਬਲ ਨਹੀਂ ਹੋਲਡ ਕਰਦੇ, ਹੈ ਨਾ? ਅਸੀਂ ਤਾਂ ਸਿਰਫ ਉਹਨਾਂ ਨੂੰ ਚਲੋ ਬਰਥਡੇ ਪਾਰਟੀਆਂ ਤੇ ਆਪਾਂ ਵੀ ਦੂਸਰੇ ਵੀ ਕਮਿਊਨਿਟੀ ਸੇਮ ਆ ਸਾਰਿਆਂ ਸਾਡੀ, ਦਾ ਇਹੀ ਹਾਲ ਆ। ਇਹਨਾਂ ਸਾਰਿਆਂ ਦਾ ਇਹੀ ਹਾਲ ਆ ਵੀ ਜੁਆਇੰਟਲੀ ਐਜ਼ ਏ ਫਾਰਮਰ ਕਮਿਊਨਿਟੀ ਅਸੀਂ ਇੱਕ ਤਾਂ ਉਹ ਜਾਣੀ ਦੀ ਗਵਰਨਮੈਂਟ ਜਾਂਦੇ ਉਹ ਆ ਵੀ ਜਿਹੜੇ ਜਾਣੀ ਦੀ ਕੰਮ ਨਹੀਂ ਕਰਨਾ ਮੰਗਦੇ, ਹੈਂ ਤੇ ਉਹ ਪਹਿਲਾਂ ਹੀ ਜਾਣੀ ਦੀ ਉਸ ਕੰਡੀਸ਼ਨ ਦੇ ਹੁੰਦੇ ਆ, ਤੇ ਦੂਸਰਾ ਉੱਥੇ ਜਾ ਕੇ ਮੁੜ ਕੇ ਫਿਰ ਉਹਨਾਂ ਨੂੰ ਜਾਣੀ ਦੀ ਸਾਨੂੰ ਵੀ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਸਾਡੀ ਹੈਲਪ ਤਾਂ ਹੋਊ ਜੇ ਅਸੀਂ ਉਹਨਾਂ ਦੀ ਕਰਾਂਗੇ। ਇੱਕ ਦੂਜੇ ਦਾ ਸਾਥ ਦੇਣਾ ਇੱਕ ਪਏਗਾ। ਦੂਜੇ ਦਾ ਸਾਥ ਦੇਵਾਂਗੇ, ਇਨੀਸ਼ੀਏਟਿਵ ਲਵਾਂਗੇ। ਹੁਣ ਜਿੱਦਾਂ ਕਈ ਪ੍ਰਾਈਵੇਟ ਕੰਪਨੀਆਂ ਦੇ ਨਾਲ ਇੰਗੇਜਮੈਂਟ ਹੋ ਰਹੀ ਆ ਵੀ ਅਸੀਂ ਜੁਆਇੰਟਲੀ ਕਿੱਦਾਂ ਪੱਗ ਵਾਲੇ ਕੰਮ ਕਰ ਸਕਦੇ ਹਾਂ ਉਹਨਾਂ ਨਾਲ, ਹੈ ਨਾ? ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਇਕਨੋਮਿਕਲੀ ਇੰਪੈਕਟ ਹੋ ਰਹੀਆਂ, ਇਹ ਹੁੰਦੀਆਂ ਰਹਿਣੀਆਂ। ਬਹੁਤ ਚੇਂਜਸ ਛੇਤੀ ਆ ਰਹੀਆਂ, ਹੈ ਨਾ? ਤੇ ਟਰੰਪ ਦੇ ਆਉਣ ਨਾਲ ਇੰਨਾ ਚੀਜ਼ ਜ਼ਰੂਰ ਹੈਗੀ ਆ, ਹਾਂ ਟ੍ਰੇਡ ਟੈਰਿਫਸ ਵਧਣਗੇ, ਟ੍ਰੇਡ ਵੋਰ ਹੋਊਗੀ, ਪਰ ਉਹਨੂੰ ਆਫਸੈਟ ਕਰਨ ਦੇ ਲਈ ਸਾਨੂੰ ਜੁਆਇੰਟਲੀ ਉਹਦੇ ਨਾਲ ਬਹਿ ਕੇ, ਉਹਨਾਂ ਦੀਆਂ ਟੀਮਾਂ ਨਾਲ ਬਹਿ ਕੇ ਡਿਫਾਈਨ ਕਰਕੇ ਵੀ ਸਾਡੀ ਵੈਲਿਊ, ਸਾਡੇ ਫਾਰਮਰਾਂ ਨੂੰ ਕਿੱਦਾਂ ਅਸੀਂ ਹੈਲਪ ਕਰ ਸਕਦੇ ਹਾਂ, ਅਸੀਂ ਉਹ ਚੀਜ਼ਾਂ ਤੇ ਇਫੈਕਟ ਹੋ ਸਕਦਾ। ਜੀ। ਤੇ ਨਹੀਂ ਤਾਂ ਫਿਰ ਜਾਂਦੀ ਤੁਸੀਂ ਦੇਖੋ, ਜਿਹੜਾ ਬੰਦਾ ਬੋਲਦਾ ਹੀ ਨਹੀਂ ਉਹ ਤਾਂ ਫਰਗਾਟਨ ਹੀ ਹੁੰਦਾ, ਹੈ ਨਾ? ਇਹ ਤਾਂ ਗੱਲ ਹੈ ਹੀ ਆ ਜੀ। ਉਹਦੇ ਨੂੰ ਤਾਂ ਪੁੱਛਦਾ ਹੀ ਕੋਈ ਨਹੀਂ ਗਾ, ਹੂੰ, ਹੈਂ? ਹੂੰ। ਤੇ ਸੋ ਪਰ ਅੱਜ ਦੇ ਜ਼ਮਾਨੇ 'ਚ ਇਹ ਵੀ ਹੈ ਨਾ ਵੀ ਜਿਹੜਾ ਬੋਲੇ ਕੁੰਡਾ ਵੀ ਉਹੀ ਖੋਲੇ। ਉਹ ਨਹੀਂ ਮੋਸਟਲੀ ਤਾਂ ਇਹੀ ਹੈ ਨਾ, ਪਰ ਗੱਲ ਇਹ ਆ ਵੀ ਹੁਣ ਤੁਸੀਂ ਦੇਖੋ ਮੈਂ ਪੱਗ ਤੇ ਵੀ ਪਾਇਆ ਸੀ, ਹੈ ਨਾ? ਹੂੰ, ਇੱਥੇ ਨਾ ਕਰਮਨ ਦੇ ਵਿੱਚ ਮੀਟਿੰਗ ਹੋਈ, ਠੀਕ ਹੈ। ਹੈ ਹੂੰ, ਨਾ? ਹੂੰ, ਉੱਥੇ ਮੇਰਾ ਖਿਆਲ 13-14 ਜਾਣੇ ਆਏ ਸੀ, 15 ਹੂੰ। ਆਏ ਹੋਣੇ ਆ, ਹੈ ਨਾ? ਤੇ ਉਹਨਾਂ ਨੇ ਫੰਡਸ ਦੇਣੇ ਸੀ ਲੋਕਾਂ ਨੂੰ, ਹੈ ਨਾ? ਬਈ ਓਕੇ, ਤੁਸੀਂ ਆਓ, ਸਾਡੇ ਕੋਲੇ ਪੈਸੇ ਪਏ ਆ, ਅਪਲਾਈ ਕਰੋ, ਆਹ ਲੈ ਕਰੋ, ਲਓ। ਹੂੰ, ਹੈ ਨਾ? ਹੂੰ। ਉੱਥੇ ਇੰਨਾ ਸਾਈਡ ਦਾ ਪਾਰਟ ਸੀ, ਮੈਂ ਇਕੱਲਾ ਹੀ ਸੀ। ਪੰਜਾਬੀਆਂ 'ਚੋਂ। ਨਹੀਂ, ਸਾਰੇ ਫਾਰਮਰਾਂ 'ਚ ਕੋਈ ਵੀ ਨਹੀਂ ਆਇਆ। ਤੁਸੀਂ ਸਾਰੇ ਹੀ ਲੈ ਆਉਣੇ ਸੀ ਫਿਰ। ਹੈਂ, ਤੇ ਹੁਣ ਜਦੋਂ ਤੁਸੀਂ ਦੇਖੋ ਵੀ ਅਗਲਾ ਫਿਰ ਉਹ ਸ਼ੋਅ ਕਰਦਾ ਨਾ ਕਿ ਫਾਰਮਰਾਂ ਨੂੰ ਲੋੜ ਨੀ ਗੀ। ਹੈਂ, ਉਹ ਫਿਰ ਮੈਸੇਜ ਜਾਂਦੇ ਆ ਉੱਪਰ ਤੱਕ। ਫਿਰ ਰੌਲਾ ਕਾਹਦਾ ਪਾਉਂਦੇ ਵੀ ਆਪਾਂ ਨੂੰ ਮਿਲਦਾ ਨਹੀਂ? ਉਹ ਤਾਂ ਰੌਲਾ ਹੀ ਆ ਨਾ ਸਿਰਫ। ਨਹੀਂ ਘਰੇ ਬੈਠੇ ਤਾਂ ਜਾਂਦੀ ਕਿਸੇ ਨੇ ਤੁਹਾਨੂੰ ਦੇਣਾ ਨਹੀਂ ਸੋਚ ਕੇ ਵੀ ਜਾਂਦੀ ਤੁਹਾਨੂੰ ਨੀਡ ਆ। ਇਹ ਤਾਂ ਗੱਲ ਹੈ। ਅੱਜ-ਕੱਲ੍ਹ ਤਾਂ ਘਰੇ ਵੀ ਕੰਮ ਆਪ ਹੀ ਕਰਨਾ ਪੈਂਦਾ, ਪਾਣੀ ਦਾ ਗਲਾਸ ਵੀ ਆਪ ਹੀ ਚੱਕਣਾ ਪੈਂਦਾ ਅੱਜ-ਕੱਲ੍ਹ। ਹਾਂਜੀ, ਹਾਂ, ਹਾਂ। ਪਰ ਹੁਣ ਦੇਖੋ ਜਿੰਨੀਆਂ ਵੀ ਮੀਟਿੰਗਸ ਹੋ ਰਹੀਆਂ ਨਾ, ਜਿਹੜਾ ਕਾਂਸਟੈਂਟ ਫੀਡਬੈਕ ਆਉਂਦਾ ਲੀਸ ਪੱਗ ਦੀਆਂ ਮੀਟਿੰਗਾਂ 'ਚ ਦੂਸਰੀਆਂ ਮੀਟਿੰਗਾਂ ਦੇ ਨਾਲੋਂ ਲੋਕੀ ਜ਼ਿਆਦਾ ਆਉਂਦੇ ਆ। ਸਾਡੇ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਆਉਂਦਾ, ਹਨਾ? ਹੂੰ, ਜਿਹੜੇ ਲੈਵਲ ਤੇ ਚਾਹੀਦੇ ਆ, ਅਸੀਂ ਉਸ ਲੈਵਲ ਤੇ ਹੈ ਨੀ ਗੇ। ਪਰ ਅਸੀਂ ਲੋਟ ਬੈਟਰ ਆ ਫਾਰਮ ਕਈਆਂ ਬਿਊਰੋ 'ਚ। ਤੋਂ, ਲੋਟ ਬੈਟਰ ਆ ਜਿਹੜੇ ਦੂਸਰੀ ਆਰਗਨਾਈਜੇਸ਼ਨਸ ਆ ਲੀਸਟ ਉੱਥੇ ਜਾ ਕੇ ਕੋਈ ਨਾ ਕੋਈ ਕੁਐਸਚਨ ਤਾਂ ਪੁੱਛਦਾ ਨਾ। ਭਾਵੇਂ ਇਕੱਲਾ ਬੰਦਾ ਹੀ ਜਾਵੇ ਉੱਥੇ ਜਾ ਕੇ ਜਾਣਦੀ ਖੜ ਕੇ ਕੁਐਸਚਨ ਪੁੱਛ ਲਈਦਾ ਵੀ ਭਾਈ ਤੁਸੀਂ ਇਹ ਕੀ ਵੈਸੇ ਨਾ ਜਸਬੀਰ ਜੀ ਇਸ ਗੱਲ ਤੇ ਮੈਂ ਹੈ ਤਾਂ ਸੈਗਵੇ ਆ, ਪਰ ਇਹ ਲੋਕਾਂ ਦੀ ਮੈਂਟੈਲਿਟੀ ਆ। ਹੂੰ, ਹੂੰ। ਅ, ਅਕਸਰ ਸਕੂਲਾਂ ਦੇ ਵਿੱਚ ਜਦੋਂ ਪੇਰੈਂਟਸ ਦੀਆਂ ਮੀਟਿੰਗ ਹੁੰਦੀਆਂ ਆ, ਮੈਂ ਲਾਸਟ ਟਾਈਮ ਗਿਆ ਸੀ, ਅਸੀਂ 2 ਪੇਰੈਂਟਸ ਸੀਗੇ ਉੱਥੇ ਸਿਰਫ। ਹਾਂ, ਤੇ ਹਾਂ, ਹਾਂ। ਮਤਲਬ ਇਹ ਸਾਰੇ ਪਾਸੇ ਇਹ ਹਾਲ ਆ। ਰੁਝਾਨ ਇਹ ਆ ਵੀ ਆਪਾਂ ਠੀਕ ਆ ਕੰਮ ਕਰਦੇ ਆ, ਸਾਰੇ ਜਾਣੇ ਕਰਦੇ ਆ, ਪਰ ਹੂੰ, ਆਪਾਂ ਹੂੰ। ਆਪਾਂ ਕਿੱਦਾਂ ਫੀਡਬੈਕ ਕਿੱਦਾਂ ਦੇਣੀ ਉਹ ਤਾਂ ਹੀ ਹੋਣਾ ਆ ਨਾ, ਜੇ ਉੱਥੇ ਨਹੀਂ ਆਪਾਂ ਜਾਵਾਂਗੇ, ਜੇ ਉੱਥੇ ਇਨਵੋਲਵ ਜਿਹੜਾ ਉਹ ਹੋਵਾਂਗੇ। ਸੋ ਕਿਸੇ ਨੇ ਕੁਛ ਨਹੀਂ ਕਰਕੇ ਦੇਣਾ, ਆਪ ਹਮਲਾ ਆਪ ਹੀ ਮਾਰਨਾ ਪੈਣਾ। ਇਹ ਚੀਜ਼ ਤਾਂ ਇਹ ਤਾਂ ਲਿਖੀ ਹੋਈ ਹੈ, ਪਤਾ ਵੀ ਆ, ਪਰ ਫਿਰ ਵੀ ਆਪਾਂ ਵੇਸਲੇ ਹੋ ਜਾਂਦੇ ਕਿਤੇ ਨਾ ਕਿਤੇ। ਆਪਾਂ ਫਿਰ ਇਸ ਨੂੰ ਜਿਹੜਾ ਪਿੱਛੇ ਕਰ ਜਾਂਦੇ ਆ ਗੱਲ ਨੂੰ। ਨਹੀਂ, ਨਹੀਂ ਮੈਂ ਤਾਂ ਸਰਪ੍ਰਾਈਜ਼ ਹਾਂ ਜਿੱਦਾਂ ਹੁਣ ਆਪਣੇ ਨਗਰ ਕੀਰਤਨ ਤੇ ਬਹੁਤ ਇਕੱਠ ਹੁੰਦਾ, ਚਾਹੀਦਾ ਵੀ ਆ, ਹੂੰ, ਹਨਾ? ਹੂੰ। ਉਨੇ ਲੋਕਾਂ ਚੋਂ ਜੇ 1% ਵੀ ਇਹੋ ਜਿਹੀਆਂ ਮੀਟਿੰਗਾਂ ਤੇ ਆ ਜਾਣ ਨਾ, ਸਹੀ ਗੱਲ ਆ। ਅਸੀਂ ਜਾਣਦੀ ਟੋਟਲੀ ਚੇਂਜ ਕਰ ਸਕਦੇ ਹਾਂ। ਇੱਥੋਂ ਦਾ ਐਜੂਕੇਸ਼ਨ ਸਿਸਟਮ, ਇੱਥੋਂ ਦਾ ਪੋਲੀਟੀਕਲ ਸਿਸਟਮ, ਇੱਥੋਂ ਦਾ ਜਿਹੜਾ ਜਾਣਦੀ ਖੇਤੀਬਾੜੀ ਦਾ ਸਿਸਟਮ, ਹੈ ਨਾ? ਪਰ ਜਦੋਂ ਉਸ ਗੱਲਾਂ ਤੇ ਆਉਂਦਾ, ਹੁਣ ਤਾਂ ਦੇਖੋ ਅਸੀਂ ਹੁਣ ਦਸੰਬਰ 5 ਨੂੰ ਮੈਂ ਕਿਹਾ ਫਿਰ ਮੀਟਿੰਗ ਆ, ਹੈ ਨਾ?
ਉਹ ਕਹਿੰਦੇ ਵੀ ਚਲੋ ਐਤਕੀ ਅਸੀਂ ਪੰਜਾਬੀ 'ਚ ਦੱਸਾਂਗੇ ਤੁਹਾਨੂੰ ਵੀ ਪਾਲਿਸੀਜ਼ ਦੇ ਬਾਰੇ। ਸਿਗਮਾ ਆਉਂਦਾ ਕਦੋਂ ਆ ਤੇ ਕਿੱਥੇ ਹੈ ਮੀਟਿੰਗ? ਉਹ ਵਾਈਸੇਲੀਆ ਹੈਗੀ, ਸ਼ਾਮ ਨੂੰ ਆ, ਠੀਕ ਹਨਾ? ਹੈ। 6 ਤੋਂ ਮੇਰੇ ਖਿਆਲ 9 ਤੱਕ 5 ਦਸੰਬਰ ਨੂੰ। 5 ਦਸੰਬਰ ਨੂੰ? ਆਈ ਥਿੰਕ 5 ਵੀਰਵਾਰ। ਦਸੰਬਰ ਨੂੰ ਆ, ਆਪਾਂ ਫੇਰ ਭੇਜ ਦੇਵਾਂਗੇ ਤੇ ਠੀਕ ਆ, ਹਾਂ, ਓਕੇ। ਉਹ ਕਹਿੰਦੇ ਵੀ ਜਾਂਦੀ ਦੇਖੋ ਜੇ ਤੁਹਾਨੂੰ ਨਾ ਇੰਗਲਿਸ਼ 'ਚ ਸਮਝਣ ਦੀ ਪ੍ਰੋਬਲਮ ਆਉਂਦੀ ਅਸੀਂ ਪੰਜਾਬੀ 'ਚ ਦੱਸਾਂਗੇ। ਹੈਂ, ਜੇ ਹੁਣ ਤਾਂ ਫਿਰ ਜੇ ਕੋਈ ਬਹਾਨਾ ਨਹੀਂ ਰਹਿ ਜਾਂਦਾ। ਹਾਂ, ਜੇ ਉੱਥੇ ਵੀ ਨਾ ਆਪਣੇ ਫਾਰਮਰ ਆਏ ਫਿਰ ਉਹ ਮੈਸੇਜ ਜਾਂਦਾ ਵੀ ਫਾਰਮਰਾਂ ਨੂੰ ਚਾਹੀਦਾ ਕੁਝ ਨਹੀਂ, ਹੈਨਾ? ਇਹ ਦੇ ਸਿਰਫ ਆਰ ਰੌਲਾ ਹੈਪੀ। ਹੀ ਆ। ਹਾਂ, ਹੂੰ। ਕਹਿੰਦੇ ਓਦਾਂ ਵੀ ਜਸਵੀਰ ਵਰਗੇ ਆ ਕੇ ਇੱਥੇ ਰੌਲਾ ਪਾ ਦਿੰਦੇ, ਅਰਸ਼ਦੀਪ ਵਰਗੇ ਵੀ ਇਹ ਜਾਣੀ ਦੀ ਇਹਨਾਂ ਨੂੰ ਇਹ ਤਾਂ ਰੱਜੇ ਆ ਵੀ ਇੱਥੇ ਜਾਣੀ ਦੀ ਕੋਈ ਪ੍ਰੋਬਲਮ ਨਹੀਂ ਚਲੋ, ਗੀ। ਨਹੀਂ ਜੀ, ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਜਾਂਦੇ-ਜਾਂਦੇ ਇਹੀ ਆਪਾਂ ਸਾਰੇ ਜਿਹੜੇ ਫਾਰਮਰਸ ਨੂੰ, ਕਿਸੇ ਵੀ ਇੰਡਸਟਰੀ ਵਾਲੇ ਹੋ ਤੁਸੀਂ ਜਿਹੜੇ ਸੁਣ ਰਹੇ ਆ, ਆਪੋ ਆਪਣੀ ਇੰਡਸਟਰੀ ਦੇ ਵਿੱਚ, ਆਪੋ ਆਪਣੇ ਤੁਹਾਡੇ ਖੇਤਰ ਦੇ ਵਿੱਚ ਜਦੋਂ ਕੋਈ ਇਦਾਂ ਦੀਆਂ ਮੀਟਿੰਗਸ ਹੁੰਦੀਆਂ, ਖਾਸ ਕਰਕੇ ਜਦੋਂ ਲਾ ਮੇਕਿੰਗ ਦੀ ਗੱਲ ਹੁੰਦੀ ਆ, ਤੇ ਉਦੋਂ ਭਾਈ ਪਹੁੰਚਿਆ ਕਰੋ। ਜਦੋਂ ਫੀਡਬੈਕ ਲੈ ਰਹੇ ਉਦੋਂ ਫੀਡਬੈਕ ਦਿਆ ਕਰੋ। ਤਾਂ ਅਦਰਵਾਈਜ਼ ਫਿਰ ਜਿਹੜੇ ਪਹੁੰਚ ਗਏ ਉਹਨਾਂ ਨੇ ਜਿਹੜੀ ਫੀਡਬੈਕ ਦੇਤੀ ਉਹਦੇ ਹਿਸਾਬ ਨਾਲ ਹੀ ਕੰਮ ਚੱਲਣਾ ਆ। ਫਿਰ ਆਪਾਂ ਫਿਰ ਰੋਂਦੇ ਰਹਿੰਦੇ ਆ ਵੀ ਇਦਾਂ ਹੋ ਗਿਆ, ਉਦਾਂ ਹੋ ਗਿਆ। ਸੋ ਕੋਸ਼ਿਸ਼ ਕਰਿਆ ਕਰੋ ਵੀ ਇਦਾਂ ਦੀਆਂ ਜਿਹੜੀਆਂ ਪਾਲਿਸੀ ਮੇਕਿੰਗ ਦੇ ਵਿੱਚ ਆਪਣੇ ਜਿਹੜੇ ਫੀਡਬੈਕ ਆ ਉਹ ਜ਼ਰੂਰ ਦਿਆ ਕਰੋ। ਸੋ ਬਹੁਤ-ਬਹੁਤ ਧੰਨਵਾਦ ਹੈ ਜਸਬੀਰ ਜੀ, ਮਿਹਰਬਾਨੀ। ਸਮਾਂ ਸਮਾਪਤ ਹੈ, ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਮ ਵੀਰ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।